ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 21 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਗੱਲ ਕਰੀਏ ਸ਼ਰਮਾ ਜੀ, ਤੁਸੀਂ ਅਕਸਰ ਜਦੋਂ ਪੰਜਾਬ ਪੁਲਿਸ ਦੀ ਵਧੀਕੀ ਦੇ ਬਾਰੇ ਜਦੋਂ ਕਿਤੇ ਜ਼ਿਕਰ ਕਰਦੇ ਹੋ ਤਾਂ ਜਦੋਂ ਸਰਕਾਰਾਂ ਉਸ ਨੂੰ ਛਹਿ ਦਿੰਦੀਆਂ ਨੇ, ਹੱਲਾਸ਼ੇਰੀ ਦਿੰਦੀਆਂ ਨੇ ਗਲਤ ਕੰਮ ਨੂੰ ਵੀ, ਤਾਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਨੇ ਇਹ ਦੌਰ ਪਹਿਲਾਂ ਦੇਖਿਆ ਹੋਇਆ, ਪੰਜਾਬ ਨੇ ਸਭ ਕੁਝ ਪਹਿਲਾਂ ਹੰਢਾਇਆ ਹੋਇਆ ਆਪਣੇ ਪਿੰਡੇ ਦੇ ਉੱਤੇ। ਅੱਜ ਉਸੇ ਤਰ੍ਹਾਂ ਦੀ ਇੱਕ ਸੁਰਖੀ ਆਪਣੇ ਮੂਹਰੇ ਫੇਰ ਖੜੀ ਹੈ, ਇੱਕ ਹੈਡਲਾਈਨ ਫੇਰ ਖੜੀ ਹੈ। ਹੈਡਲਾਈਨ ਕਹਿ ਰਹੀ ਹੈ ਕਿ ਗੈਂਗਸਟਰ ਮਾਰੋ, ਨਗਦੀ ਇਨਾਮ ਚੱਕੋ ਪੰਜਾਬ ਦੇ ਵਿੱਚ। ਪਰ ਆਪਾਂ ਨੂੰ ਪਤਾ ਹੈ ਕਿ ਫੋਰਸਸ ਆਪਣੀ ਤਾਕਤ ਦੀ ਦੁਰਵਰਤੋਂ ਕਿਵੇਂ ਕਰਦੀਆਂ ਨੇ। ਪ੍ਰਵੀਨ ਜੀ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ DGP ਸਾਹਿਬ ਨੇ ਸਾਹਮਣੇ ਆ ਕੇ ਐਲਾਨ ਕੀਤਾ ਕਿ 72 ਘੰਟੇ ਦਾ ਆਪਰੇਸ਼ਨ ਸ਼ੁਰੂ ਕਰ ਰਹੇ ਹਾਂ ਗੈਂਗਸਟਰਾਂ ਦੇ ਖਿਲਾਫ ਜੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹ ਇੱਕ ਮਸਲਾ ਹੈ, ਇਹ ਕੋਈ ਟਾਸਕ ਨਹੀਂ ਹੈ, ਕੰਮ ਨਹੀਂ ਹੈ ਕਿ ਹਾਂ ਇੰਨੀ ਦੇਰ ਚ ਡੱਬੇ ਚੱਕ ਕੇ ਟਰੱਕ 'ਚ ਰੱਖਣੇ ਆ ਤੇ ਲੱਦ ਦੋ। ਇਹ ਕੋਈ ਕਣਕ ਦਾ 1 ਕਿੱਲੇ ਦਾ ਖੇਤ ਨਹੀਂ ਹੈ ਕਿ ਹਾਂ ਮੀਂਹ ਪੈਣ ਵਾਲਾ ਫਟਾਫਟ ਵੱਢ ਕੇ ਹੈ ਨਾ ਤੇ ਕਣਕ ਕੱਢ ਲਓ। ਇਹ ਮਤਲਬ ਏਦਾਂ ਦਾ ਫਾਹਾ ਵੱਢ ਨਹੀਂ ਹੈ। ਜੇ ਤੁਸੀਂ ਕਹਿੰਦੇ ਹੋ ਕਿ ਹਾਂ ਵੀ ਲੱਭ ਕੇ ਮਾਰ ਦੋ, ਬਸ ਗਿਣਤੀ ਦਿਖਾ ਦੋ, ਰਿਕਾਰਡ ਦਿਖਾ ਦੋ, ਇਹਦੇ ਮਤਲਬ ਕੀ ਹੈ? ਪੂਰੇ ਪੰਜਾਬ 'ਚ ਗੋਲੀਆਂ ਚੱਲ ਰਹੀਆਂ ਪਿਛਲੇ ਮਤਲਬ 72 ਘੰਟਿਆਂ ਦੇ ਹਵਾਲੇ ਨਾਲ 60 ਘੰਟਿਆਂ ਦੇ ਕਰੀਬ ਲਗਭਗ ਹੋਣ ਵਾਲਾ ਹੈ। ਇਹ ਸਾਰੇ ਵਰਤਾਰੇ 'ਚ 2500 ਤੋਂ ਵੱਧ ਬੰਦਾ ਗ੍ਰਿਫਤਾਰ ਕਰ ਲਿਆ ਜੀ, ਗੈਂਗਸਟਰ ਤੇ ਉਹਨਾਂ ਦੇ ਸਾਥੀ। ਤੇ ਜੇ ਇੰਨੇ ਗੈਂਗਸਟਰ ਗ੍ਰਿਫਤਾਰ ਕਰ ਲਏ ਤੇ ਆ ਕਿੱਥੋਂ ਰਹੇ ਨੇ, ਉੱਗ ਕਿੱਥੋਂ ਰਹੇ ਨੇ? ਇੰਨਾ ਵਰਤਾਰਾ ਹੈ ਕੀ ਆ? ਪਰ ਮੈਂ ਤੇ 2-3 ਪਹਿਲੂਆਂ ਤੇ ਝਾਤ ਮਾਰਨੀ ਚਾਹੁੰਦਾ। ਇੱਕ ਤਾਂ ਹੁਣ ਪੰਜਾਬ ਸਰਕਾਰ ਨੇ ਇਹਦੇ ਵਿੱਚ ਨਗਦ ਇਨਾਮ ਰਾਸ਼ੀ ਪੁਲਿਸ ਵਾਲਿਆਂ ਦੀ ਜੋੜੀ ਆ। ਠੀਕ ਹੈ, ਕਿ ਗੈਂਗਸਟਰਾਂ ਨੂੰ ਫੜਨ ਤੇ ਗੈਂਗਸਟਰਾਂ ਨੂੰ ਹੈ ਨਾ ਉਹਦੇ ਨਾਲ ਤੁਹਾਨੂੰ ਨਗਦ ਇਨਾਮ ਮਿਲੂਗਾ। ਹੁਣ ਫੜਨ ਦਾ ਤਾਂ ਲਿਖਣਾ ਤਾਂ ਫੜਨਾ ਹੀ ਪੈਣਾ ਜੀ। ਠੀਕ ਹੈ ਨਾ, ਮਤਲਬ ਇਨਕਾਊਂਟਰ ਦੀਆਂ ਇਜਾਜ਼ਤ ਕੌਣ ਦੇ ਰਿਹਾ, ਜਾਂ ਇਹ ਕਿਵੇਂ ਹੋ ਰਿਹਾ ਵਾਰ-ਵਾਰ ਕਿ ਪੁਲਿਸ ਇੰਨੀ ਕਮਜ਼ੋਰ ਹੋ ਗਈ ਕਿ ਉਹਨਾਂ ਕੋਲ ਇੱਕ ਬੰਦਾ ਜਿਹੜਾ ਇੰਨੇ ਬੰਦੇ ਦੀ ਕਸਟਡੀ 'ਚ ਹੋਵੇ, ਉਹ ਗੋਲੀਆਂ ਵੀ ਚਲਾ ਦਿੰਦਾ ਹੈ, ਉਹ ਭੱਜ ਵੀ ਜਾਂਦਾ ਹੈ, ਉਹਦੇ ਗਿੱਟੇ ਗੋਡੇ ਵੀ ਗੋਲੀ ਵੱਜ ਜਾਂਦੀ ਹੈ। ਇਹ ਇੱਕੋ ਤਰ੍ਹਾਂ ਜਿਹਦਾ ਇੱਕ ਘਟਨਾ ਵਾਪਰ ਜਦੋਂ ਉਹ ਚੌਕਸ ਹੋ ਜਾਂਦਾ ਬੰਦਾ, ਫਿਰ ਵਾਰ-ਵਾਰ ਕਿਵੇਂ ਉਹੀ ਵਾਪਰ ਰਿਹਾ? ਇਹ ਸਾਰੇ ਸਵਾਲਾਂ ਦੇ ਵਿੱਚ ਇੱਕ ਬਕਾਇਦਾ ਇਸ ਤਰੀਕਾਕਾਰ ਦੀ ਜਿਹੜੀ ਇਹ ਯੋਜਨਾ ਚਲਾਈ ਹੈ, ਉਹਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਕਿ ਵੀ DSP ਰੈਂਕ ਤੱਕ ਜੇ ਕਾਰਵਾਈ ਕਰਦਾ, ਟੀਮ ਦੀ ਅਗਵਾਈ ਕਰਦਾ ਤਾਂ 10 ਲੱਖ ਦਾ ਇਨਾਮ ਚੱਕੋ ਜੀ, ਉਹ ਤੋਂ ਉੱਪਰ ਵਾਲਾ ਜੀ ਇੰਨੇ 15 ਲੱਖ ਦਾ ਚੱਕੋ ਜੀ। ਮਤਲਬ ਰੈਂਕ ਵਾਈਜ਼ ਇਨਾਮ ਵੱਧ ਰਹੇ ਨੇ। ਤੇ ਜਦੋਂ ਫਿਰ ਉਹਨਾਂ ਨੂੰ ਸਜ਼ਾ ਹੋ ਜੂ ਜੀ, ਫਿਰ ਹੋਰ ਉਹਦੇ ਵਿੱਚ ਇਨਸੈਂਟਿਵ ਸ਼ਾਮਲ ਹੋ ਜੂਗਾ। ਮਤਲਬ ਇਹ ਤਰੀਕਾਕਾਰ ਕਿਹੜਾ ਹੈ ਕਿ ਹਾਂ ਬੰਦੇ ਮਾਰੋ, ਬੰਦੇ ਫੜੋ ਤੇ ਉਹਦੇ ਨਾਲ ਇਨਾਮ ਪਾਓ? ਜੇ ਪੁਲਿਸ ਦੀ ਡਿਊਟੀ ਹੈ ਕਾਨੂੰਨ ਦੀ ਰੱਖਿਆ ਕਰਨੀ, ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਕੋਈ ਕਾਨੂੰਨ ਤੋੜਦਾ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਕਾਨੂੰਨੀ ਤਰੀਕੇ ਨਾਲ, ਤੇ ਫਿਰ ਉਹਨਾਂ ਲਈ ਵਿਸ਼ੇਸ਼ ਐਲਾਨ ਇਹ ਕਾਹਦੇ ਲਈ ਨੇ? ਤੇ ਇਹੀ ਤਾਂ ਪਹਿਲੂ ਹੈ ਜੀ ਕਿ ਬਈ ਖੜਕੋਂ ਦੇ ਸਮੇਂ ਇਹੋ ਜਿਹੇ ਨਾਮ ਰੱਖੇ ਸੀ, ਹੁਣ ਇਹਨਾਂ ਦੀ ਤੁਲਨਾ ਖੜਕੋਂ ਨਾਲ ਨਹੀਂ ਹੋ ਸਕਦੀ ਗੈਂਗਸਟਰਾਂ ਦੀ। ਉਹ ਇੱਕ ਅਲੱਗ ਤਰ੍ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇੱਕ ਸਿਸਟਮ ਚੋਂ, ਇੱਕ ਸਿਆਸੀ ਤਰੀਕਾਕਾਰ ਚੋਂ, ਇੱਕ ਕਿਸੇ ਮਸਲੇ ਨੂੰ ਲੈ ਕੇ ਜਨਮੇ ਸੀ, ਬਾਅਦ ਚੋਂ ਕੀ ਰੂਪ ਲੈ ਗਿਆ, ਕੀ ਹੋ ਗਿਆ, ਕਿੰਨੀ ਹੋ ਗਈ, ਉਹ ਇੱਕ ਵੱਖਰਾ ਲੰਬਾ ਵਿਸਤਾਰਤ ਵਿਸ਼ਾ। ਪਰ ਅੱਜ ਦੇ ਦੌਰ ਦੇ ਵਿੱਚ ਗੈਂਗਸਟਰਾਂ ਦਾ ਮਤਲਬ ਸਿਰਫ ਜੇ ਲੁੱਟਾਂ ਖੋਹਾਂ ਕਰਨੀਆਂ, ਪੈਸਾ ਧੇਲਾ ਖੋਹਣਾ, ਰਿਕਵਰੀ ਕਰਨਾ,
ਕਿਸੇ ਤੋਂ ਪੈਸੇ ਲੈ ਕੇ ਉਹਦੇ ਭਾੜੇ ਦੇ ਕੰਮ ਕਰਦੇ, ਦੁਕਾਨਦਾਰਾਂ ਤੇ ਹਮਲਾ ਕਰ ਦੋ, ਬਾਜ਼ਾਰ ਨੂੰ ਲੁੱਟ ਲਓ, ਕਿਸੇ ਵਪਾਰੀ ਨੂੰ ਲੁੱਟ ਲਓ, ਆੜ੍ਹਤੀ ਨੂੰ ਲੁੱਟ ਲਓ। ਇਹ ਤਰੀਕਾਕਾਰ ਹੈ ਨਾ ਵਸੂਲੀ ਕਰਨਾ ਜਾਂ ਫਰੋਤੀ ਮੰਗਣਾ। ਤੇ ਲੋਕ ਇਹ ਤੋਂ ਨਿਜਾਤ ਚਾਹੁੰਦੇ ਨੇ, ਲੋਕ ਇਹ ਤੋਂ ਛੁਟਕਾਰਾ ਚਾਹੁੰਦੇ ਨੇ। ਲੋਕ ਚਾਹੁੰਦੇ ਨੇ ਕਿ ਸਾਡੀ ਨੌਜਵਾਨੀ ਮਤਲਬ ਮੁੱਖ ਧਾਰਾ 'ਚ ਰਹਿ ਕੇ ਆਪਣਾ ਕੰਮ ਕਰੇ। ਪਰ ਕਦੇ ਅਸੀਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਿ ਗੈਂਗਸਟਰ ਬਣ ਕਿਉਂ ਰਹੇ ਨੇ? ਸਹੀ ਗੱਲ ਹੈ, ਬਿਲਕੁਲ। ਬਣਾ ਕੌਣ ਰਿਹਾ? ਕੀ ਇਹ ਆਰਥਿਕ ਮਜਬੂਰੀ ਉਹਨਾਂ ਨੂੰ ਇਸ ਤਰੀਕਾਕਾਰ ਵੱਲ ਧੱਕ ਰਹੀ ਹੈ? ਕਿ ਦੁਨੀਆ ਦੇ ਵਿੱਚ ਜਿਹੜੀ ਚਮਕਦਾਰ ਜ਼ਿੰਦਗੀ ਦਿਖਾਉਣ ਦਾ ਤਰੀਕਾ ਵੱਧ ਗਿਆ ਹੈ, ਚਾਹੇ ਉਹ ਸਕਰੀਨ ਤੇ ਚਾਹੇ ਹੋਰ ਕਿਸੇ ਫਾਰਮੂਲੇ ਤਹਿਤ, ਉਸ ਨੇ ਉਹਨਾਂ ਨੂੰ ਲਗਜ਼ਰੀ ਜ਼ਿੰਦਗੀ ਦੇ ਲਾਲਚ ਨੇ ਉਹਨਾਂ ਨੂੰ ਇੱਧਰ ਲਿਆਂਦਾ? ਕੀ ਉਹਨਾਂ ਨੂੰ ਸਿਆਸੀ ਲੋਕ ਇਸ ਧੰਦੇ 'ਚ ਲਿਆ ਰਹੇ ਨੇ? ਸਹੀ ਹੈ। ਕੀ ਧਨਾੜ ਲੋਕ ਹੀ ਆਪਣੀ ਹਉਮੈ ਦੇ ਲਈ ਜਾਂ ਆਪਣੇ ਕਿਸੇ ਬਦਲਾਖੋਰੀ ਦੇ ਲਈ ਉਹਨਾਂ ਨੂੰ ਪਹਿਲਾਂ ਇੱਧਰ ਲਿਆਉਂਦੇ ਨੇ ਤੇ ਫਿਰ ਉਹ ਇਸੇ ਰਾਹ ਪੈ ਜਾਂਦੇ ਨੇ? ਕੌਣ ਪੈਦਾ ਕਰ ਰਿਹਾ ਗੈਂਗਸਟਰ? ਸਿਆਸਤ, ਸਰਕਾਰਾਂ, ਤੰਤਰ, ਪੁਲਿਸ, ਆਰਥਿਕਤਾ? ਕਾਰਨ ਕੀ ਨੇ? ਇਹ ਕਦੇ ਬਚਿਆ? ਅੱਜ ਤੱਕ ਇਹਦੇ ਤੇ ਮੰਥਨ ਨਹੀਂ। ਹੁਣ ਤੁਸੀਂ ਜਦੋਂ ਇਨਾਮ ਰੱਖ ਰਹੇ ਹੋ ਕਿ ਗੈਂਗਸਟਰ ਫੜੋ ਕਾਹਦਾ ਗੈਂਗਸਟਰ, ਮਾਰੋ ਤੇ ਇਨਾਮ ਪਾਓ, ਉਹਦੇ ਪਿੱਛੇ ਦੀ ਮਨਸ਼ਾ ਇਹ ਆ। ਤੇ ਫਿਰ ਜਿਹੜੀ ਖਾਕੀ ਨੂੰ 100 ਰੁਪਇਆ ਵੀ ਰਿਸ਼ਵਤ ਚੰਗੀ ਲੱਗਦੀ ਹੈ। ਮੈਂ ਨਹੀਂ ਕਹਿੰਦਾ, ਬਹੁਤ ਚੰਗੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਤਰੀਕਾ ਸਹੀ ਨਹੀਂ ਹੈ। ਹੁਣ ਵੀ ਇਹ ਸਰਕਾਰ 'ਚ ਵੀ ਜਿਹਨੂੰ ਮਤਲਬ ਨਾਕੇ ਤੇ 100 ਰੁਪਇਆ ਲੈਣਾ ਵੀ ਪਾਉਂਦਾ ਹੈ ਤੇ 10 ਲੱਖ ਲਈ ਕਿੱਥੇ ਤੱਕ ਜਾ ਸਕਦਾ ਜਨਾਬ? ਸਹੀ ਹੈ। ਕਿਸ ਹੱਦ ਤੱਕ ਜਾ ਸਕਦਾ? ਜੇ ਗਿਣਤੀ ਵਧਾ ਕੇ ਪੈਸੇ ਮਿਲਦੇ ਨੇ ਤਾਂ ਕੱਲ ਨੂੰ ਫਿਰ ਤੁਹਾਡੇ ਸਾਡੇ ਕਿਸੇ ਦੇ ਮੁੰਡਿਆਂ ਤੇ ਵੀ ਜਾਊਗੀ ਇਹ ਕਾਰਵਾਈ, ਕਿੱਥੇ ਤੱਕ ਵੀ ਜਾਊਗੀ। ਹਰੇਕ ਮੁੰਡਾ ਨੂੰ ਤਾਂ ਫਿਰ ਗੈਂਗਸਟਰ ਦੀ ਖੂਬ ਏਦਾਂ ਹੀ ਹੁੰਦਾ ਸੀ। ਖੜਕੂਵਾਦ ਦੇ ਦੌਰ ਦੌਰਾਨ ਏਦਾਂ ਹੀ ਹੋਇਆ। ਸਕੂਲੇ ਪੜ੍ਹਨ ਗਿਆ, ਕਾਲਜ ਪੜ੍ਹਨ ਗਿਆ ਜਵਾਕ ਵੀ ਫਿਰ ਤਾਂ ਮਤਲਬ ਮੁਕਾਬਲੇ 'ਚ ਮਾਰਿਆ ਜਾਂਦਾ ਸੀ। ਫਿਰ ਇਹ ਕਿੱਧਰ ਨੂੰ ਤੱਕ ਰਹੇ ਹਾਂ ਅਸੀਂ ਆਪਣੀ ਖਾਕੀ ਨੂੰ? ਮਤਲਬ ਲੋਕ ਥਾਣੇ ਜਾ ਕੇ ਸ਼ਿਕਾਇਤ ਕਰਨ ਤੋਂ ਡਰਦੇ ਆ। ਆਪਣੇ ਨਾਲ ਹੋਈ ਘਟਨਾ, ਆਪਣੇ ਨਾਲ ਇੱਕ ਤਾਂ ਕਿਸੇ ਮਸਲੇ 'ਚ ਫਸੇ ਹੁੰਦੇ ਆ, ਕਿਸੇ ਮੁਸ਼ਕਲ 'ਚ ਫਸੇ ਹੁੰਦੇ, ਉਹਦੀ ਸ਼ਿਕਾਇਤ ਲੈ ਕੇ ਥਾਣੇ ਜਾਣ ਦੀ ਹਿੰਮਤ ਨਹੀਂ ਹੁੰਦੀ ਕਿ ਉਲਟਾ ਸਾਨੂੰ ਹੀ ਫਸਾ ਲੈਣਗੇ। ਇਹ ਯਕੀਨ ਨਹੀਂਗਾ ਸਾਡੀ ਪੁਲਿਸ ਤੇ। ਸਹੀ ਹੈ। ਤੇ ਤੁਸੀਂ ਉਹਨੂੰ ਖੁੱਲੀ ਡੋਰ ਦੇ ਰਹੇ ਹੋ ਤੇ ਖੁੱਲੇ ਹੱਥ ਦੇਣ ਦਾ ਮਤਲਬ ਫਿਰ ਕਿਹਦੇ ਘਰ ਨੂੰ ਅੱਗ ਲਾਉਣਗੇ, ਲਾਂਬੂ ਕਿੱਥੇ ਲੱਗੂਗਾ ਪੰਜਾਬ। ਜੇ ਗੈਂਗਸਟਰ ਵਾਂਗ ਹੀ ਪੁਲਿਸ ਨੇ ਵਿਵਹਾਰ ਕੀਤਾ ਫਿਰ ਇਹ ਮਸਲੇ ਦਾ ਹੱਲ ਨਹੀਂ। ਪਰ ਕੀ ਸਥਿਤੀ ਇੱਥੋਂ ਤੱਕ ਬਣ ਗਈ ਹੈ ਕਿ ਜਿਹੜੀਆਂ ਪੀੜਤ ਧਿਰਾਂ ਨੇ, ਜਿਹੜੇ ਗੈਂਗਸਟਰਾਂ ਤੋਂ ਪੀੜਤ ਨੇ, ਹੈ ਨਾ, ਉਹਨਾਂ ਨੂੰ ਇਸ ਸਥਿਤੀ ਤੱਕ ਲਿਆਇਆ ਸਾਡਾ ਸਿਸਟਮ, ਸਰਕਾਰਾਂ, ਕਿ ਉਹ ਚਾਹਣਗੇ ਕਿ ਕੋਈ ਗੱਲ ਨਹੀਂ, ਇਸ ਤਰੀਕੇ ਨਾਲ ਮਿਲਦਾ ਤਾਂ ਇਨਸਾਫ ਮਿਲੇ, ਉਹਨਾਂ ਨੂੰ ਇਹੀ ਇਨਸਾਫ ਲੱਗਣ ਲੱਗ ਜਾਊਗਾ। ਇਹ ਸਥਿਤੀ ਪੈਦਾ ਕੀਤੀ ਜਾਂਦੀ ਹੈ ਇੱਥੇ ਤੱਕ ਆਉਣ ਲਈ। ਸਹੀ ਹੈ, ਬਿਲਕੁਲ। ਕਿ ਤਾਂ ਕਿ ਕਾਨੂੰਨ ਤੋਂ ਵੀ ਬਾਹਰ ਹੋ ਕੇ ਸਾਰਾ ਕੁਝ ਹੋਣ ਲੱਗ ਜਾਵੇ ਤੇ ਫਿਰ ਖੁੱਲੀ ਖੇਡੋ। ਪਰ ਕੀ ਇਹ ਫੈਸਲਾ ਪੰਜਾਬ ਸਰਕਾਰ ਦਾ? ਜੀ। ਕੀ ਇਹ 72 ਘੰਟੇ ਵਾਲੀ ਸਕੀਮ ਪੰਜਾਬ ਸਰਕਾਰ ਦੀ ਹੈ ਜਾਂ ਉਹਨਾਂ ਦੇ ਆਕਾਵਾਂ ਦੀ, ਜਾਂ ਉਹਨਾਂ ਦੇ ਵੀ ਆਕਾਵਾਂ ਦੀ? ਕਿਹਦੀ ਹੈ? ਤੁਸੀਂ ਕੇਂਦਰ ਦੀ ਯੋਜਨਾ ਦੇ ਉੱਤੇ ਝਾਤ ਮਾਰ ਕੇ ਦੇਖੋ। ਨਕਸਲੀਆਂ ਨੂੰ ਜੀ 2 ਹਫ਼ਤਿਆਂ 'ਚ ਖਤਮ ਕਰ ਦਾਂਗੇ। ਕੇਜਰੀਵਾਲ 4 ਦਿਨਾਂ 'ਚ ਪੰਜਾਬ ਛੱਡ ਜਾਓ, ਹੈ ਨਾ। ਰਾਜਾ ਬੜਿੰਗ, ਭੂਆ ਫੁੱਫੜ ਤੱਕ ਚੱਕ ਲਾਂਗੇ ਗੈਂਗਸਟਰਾਂ ਦੇ। ਸੁਖਬੀਰ ਸਿੰਘ ਬਾਦਲ, ਜ਼ਮੀਨਾਂ ਤੱਕ ਜ਼ਬਤ ਕਰ ਲਾਂਗੇ, ਇਹਨਾਂ ਦੀਆਂ ਵੀ, ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਵੀ। ਇਹ ਸਾਰੇ ਇੱਕੋ ਟੋਨ 'ਚ ਬੋਲ ਰਹੇ ਨੇ। ਕੱਲ ਆਪਾਂ ਜਦੋਂ ਪੰਥਕ ਮਸਲੇ ਦੇ ਵਿੱਚ ਘਿਰੀ ਸਰਕਾਰ ਨਵੀਂ ਯੋਜਨਾ ਲੈ ਕੇ ਆਉਂਦੀ ਹੈ ਕਿ ਰਾਮ ਜੀ ਦੇ ਨਾਮ ਦੇ ਉੱਤੇ, ਉਹਨਾਂ ਜੀਵਨ ਦੇ ਨਾਮ ਦੇ ਉੱਤੇ ਪ੍ਰੋਗਰਾਮ ਕਰਾਵਾਂਗੇ ਪੰਜਾਬ 'ਚ 40 ਉਹ ਕਰਾਵਾਂਗੇ, ਤੇ ਆਪਾਂ ਤਦ ਗੱਲ ਕਰ ਰਹੇ ਸੀ ਕਿ ਉਹ ਯੋਜਨਾ ਦਾ ਨਾਮ ਰੱਖਦੇ ਨੇ ਹਮਾਰੇ ਰਾਮ ਜੀ। ਜੀ ਸਹੀ ਹੈ। ਇਹ ਸਾਡੇ ਰਾਮ ਜੀ ਕਿਉਂ ਨਹੀਂ ਸੀਗਾ ਇਹ ਨਾਮ? ਪਹਿਲਾਂ ਤਾਂ ਇਹੀ ਹੈ। ਤੇ ਦੂਜਾ, ਇਹ ਯੋਜਨਾ ਹੈ ਉਸ ਸਮੇਂ ਲਿਆਉਣ ਦੇ ਪਿੱਛੇ ਵੀ ਕੋਈ, ਪਰ ਆਪਾਂ ਨਾਮ ਤੇ ਜੇ ਜਾਈਏ, ਸਾਡੇ ਰਾਮ ਜੀ ਦੀ ਬਜਾਏ ਹਮਾਰੇ ਰਾਮ ਜੀ ਦਾ ਮਤਲਬ ਇਹ ਤੁਹਾਡਾ ਪੰਜਾਬੀਆਂ ਦਾ ਦਿਮਾਗ, ਪੰਜਾਬ ਸਰਕਾਰ ਦਾ ਦਿਮਾਗ ਨਹੀਂ ਯੋਜਨਾ ਦਾ ਨਾਮ ਰੱਖ ਰਿਹਾ। ਇਹ ਦਿੱਲੀ ਦਾ ਦਿਮਾਗ, RSS ਦਾ ਦਿਮਾਗ ਨਾਮ ਰੱਖ ਰਿਹਾ। ਜੀ ਸਹੀ ਹੈ। ਉਸੇ ਤਰ੍ਹਾਂ ਆਪਰੇਸ਼ਨ ਪ੍ਰਹਾਰ ਕਿੱਥੋਂ ਆਇਆ? ਆਪਰੇਸ਼ਨ ਹਮਲਾ, ਆਪਰੇਸ਼ਨ ਸਫਾਇਆ, ਇਹਦਾ ਨਾਂ ਕਿਉਂ ਨਹੀਂ ਆਇਆ? ਇਹ ਗੈਂਗਸਟਰਾਂ ਦੇ ਖਿਲਾਫ 72 ਘੰਟੇ ਦਾ ਚਲਾਇਆ ਜਾ ਰਿਹਾ ਆਪਰੇਸ਼ਨ ਦਾ ਨਾਂ ਹੈ ਆਪਰੇਸ਼ਨ ਪ੍ਰਹਾਰ। ਇਹ ਸ਼ਬਦ ਕਿੱਥੋਂ ਆਉਂਦਾ? ਸਹੀ ਹੈ। ਪੰਜਾਬੀ ਦਿਮਾਗ ਦਾ ਸ਼ਬਦ ਤਾਂ ਹੈ ਨਹੀਂ। ਇਹ ਫਿਰ ਕੌਣ ਦੇ ਰਿਹਾ? ਅਮਿਤ ਸ਼ਾਹ ਜੀ ਤੋਂ ਆਉਂਦੇ ਨੇ ਕਿ ਕੇਜਰੀਵਾਲ ਜੀ ਤੋਂ ਆਉਂਦੇ ਨੇ, ਜਾਂ ਅਮਿਤ ਸ਼ਾਹ ਤੋਂ ਹੋ ਕੇ ਹੁਣ ਬਾਇਆ ਕੇਜਰੀਵਾਲ ਆਉਣ ਲੱਗ ਪਏ ਹੁਕਮ? ਕੌਣ ਚਲਾ ਰਿਹਾ? ਇਹ ਨਵਾਂ ਸਵਾਲ ਖੜਾ ਜੀ। ਸੋ ਇਸ ਲਈ ਬੀਜੇਪੀ ਤਾਂ ਪਹਿਲਾਂ ਹੀ ਯੋਗੀ ਵਾਲਾ ਬਲਡੋਜ਼ਰ ਕਲਚਰ ਨੂੰ ਲਿਆਉਣ ਨੂੰ ਫਿਰਦੀ ਹੈ, ਤੇ ਉਸੇ ਰਾਹ ਤੇ ਕੇਜਰੀਵਾਲ ਭਗਵੰਤ ਮਾਨ ਹੋਰੀ ਪੈ ਗਏ। ਤੇ ਬਲਡੋਜ਼ਰ ਕਲਚਰ ਦਾ ਕਿਹੋ ਜਿਹਾ ਨਤੀਜਾ ਹੁੰਦਾ ਹੈ ਇਹ ਪੰਜਾਬ ਦੇ ਉਹਨਾਂ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ
ਜਿਨ੍ਹਾਂ ਨੇ ਆਪਣੇ ਜਵਾਨ ਪੁੱਤ ਮੋਢਿਆਂ ਤੇ ਢੋਏ ਨੇ, ਸਹੀ ਹੈ। ਤੇ ਅਜੇ ਤੱਕ ਪਤਾ ਵੀ ਨਹੀਂ ਲਾਸ਼ਾਂ ਕਈਆਂ ਦੀਆਂ ਤਾਂ ਕਿੱਥੇ ਨੇ। ਖਾਲੜੇ ਦਾ ਰਿਪੋਰਟ, ਖਾਲੜੇ ਦੀ ਫਿਲਮ ਅੱਜ ਦੀ ਪੁਲਿਸ ਵੀ ਜਾਰੀ ਕਰਨ ਨੂੰ ਤਿਆਰ ਨਹੀਂ, ਜਦੋਂ ਕਿ ਇਹਨਾਂ ਦਾ ਉਹਨਾਂ ਨਾਲ ਕੋਈ ਤਾਲੁਕਾਤ ਨਹੀਂ। ਜਦੋਂ ਤੁਸੀਂ ਅੰਦਰੋਂ ਬਾਹਰੋਂ ਹੋਏ ਜੇ ਹੋ, ਸਹੀ ਹੈ, ਤਾਂ ਸਾਡਾ ਸਿਸਟਮ ਅੱਜ ਵੀ ਉਹ ਫਿਲਮ ਰਿਲੀਜ਼ ਕਰਨ ਤੋਂ ਡਰਦਾ। ਸੋ ਇਸ ਲਈ ਇਹ ਪੰਜਾਬ ਨੂੰ ਨਵਾਂ ਲਾਂਭੂ ਨਾ ਲੱਗ ਜਾਵੇ। ਜਦੋਂ ਉਹਨਾਂ ਨੂੰ ਤਨਖਾਹ ਮਿਲਦੀ ਹੈ ਡਿਊਟੀ ਦੀ, ਤੇ ਫਿਰ ਆ ਵੱਖਰੇ ਇਨਸੈਂਟਿਵ ਦਾ ਮਤਲਬ ਕੀ ਹੈ ਕਿ ਖੁੱਲੀ ਛੂਟ? ਇਹ ਖਤਰਨਾਕ ਹੈ। ਹਾਂਜੀ ਬਿਲਕੁਲ, ਖੁੱਲੀ ਛੂਟ ਖਤਰਨਾਕ ਹੈ। ਤੇ ਆਪਾਂ ਇਹਦੇ ਬਾਰੇ ਅੱਗੇ ਵੀ ਬਹੁਤ ਸਾਰੀ ਗੱਲ ਕੀਤੀ ਹੈ ਵੀ ਖੁੱਲੀ ਛੂਟ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ, ਤੇ ਜਦੋਂ ਪੁਲਿਸ ਕੋਲੇ ਪਾਵਰ ਆਉਂਦੀਆਂ ਨੇ। ਆਪਾਂ ਇੱਕ ਦਿਨ ਪਹਿਲਾਂ ਵੀ ਸਵਾਲ ਚੁੱਕਿਆ ਸੀ ਨਾ ਕਿ ਕੀ ਪੰਜਾਬ ਪੁਲਿਸ ਰਾਜ ਦੇ ਵਿੱਚ ਤਬਦੀਲ ਹੋ ਚੁੱਕਿਆ, ਵੀ ਹਰੇਕ ਥਾਂ ਹੀ ਪੁਲਿਸ ਦੀ ਠਾਠ ਹੀ ਸੁਣਦੀ ਆਪਾਂ ਨੂੰ, ਪੁਲਿਸ ਹੀ ਡਾਇਰੈਕਟ ਕਰ ਰਹੀ ਹੈ। ਲੋਕਾਂ ਨੇ ਸਰਕਾਰ ਬਣਾਈ ਹੈ, ਲੋਕਾਂ ਨੇ ਕੋਈ ਵਰਦੀਧਾਰੀ ਗੁੰਡੇ ਨਹੀਂ ਭਰਤੀ ਕੀਤੇ ਕਿ ਜਿਵੇਂ ਜੀ ਆਵੇ ਕਰੀ ਜਾਣ। ਸਰਕਾਰਾਂ ਦੀ ਫੇਲੀਅਰ ਦੇ ਵਿੱਚੋਂ ਨਿਕਲਿਆ ਗੈਂਗਸਟਰਵਾਦ, ਜੋ ਵੀ ਨਿਕਲਿਆ, ਜੋ ਕ੍ਰਾਈਮ ਹੈ, ਤੇ ਇਹਨੂੰ ਲੋਕਾਂ ਦੇ ਨਜਾਇਜ਼ ਪੁੱਤ ਮਾਰ ਕੇ ਸਰਕਾਰਾਂ ਬਰੀ ਨਹੀਂ ਹੋ ਸਕਦੀਆਂ ਇਸ ਮਾਮਲੇ ਦੇ ਵਿੱਚ। ਅਗਲੀ ਗੱਲ ਕਰੀਏ ਇੱਕ ਹੋਰ ਬੜੇ ਸੰਵੇਦਨਸ਼ੀਲ ਮਾਮਲੇ ਦੀ, ਜਿਸ ਮਾਮਲੇ ਨੇ ਇੱਕ ਦੌਰ ਪੰਜਾਬ ਦੇ ਵਿੱਚ, ਪੰਜਾਬ ਨੇ ਦੇਖਿਆ ਇੱਕ ਦੌਰ ਕਿ ਬਾਦਲ ਮੁੱਖ ਮੰਤਰੀ ਹੁੰਦੇ ਹੋਏ ਵੀ ਬਾਦਲਾਂ ਦਾ ਪਰਿਵਾਰ ਇੱਕ ਵਾਰੀ ਪੰਜਾਬ ਦੀਆਂ ਸੜਕਾਂ ਤੇ ਨਿਕਲਣੋਂ ਹਟ ਗਿਆ ਸੀ। ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੀ ਕਿਉਂ ਵਾਪਰਦੀਆਂ ਨੇ ਜੀ? ਫਿਰ ਬੇਅਦਬੀ ਹੋਈ ਹੈ ਜੀ। ਬਿਲਕੁਲ, ਇਹ ਬੜੀ ਮੰਦਭਾਗੀ ਖਬਰ ਹੈ ਜਿਹੜੀ ਆਪਾਂ ਅੱਜ ਫੇਰ ਚਰਚਾ ਕਰਨ ਲੱਗੇ ਹਾਂ ਕਿ ਘਟਨਾ ਫਿਰ ਵਾਪਰੀ ਹੈ। ਜੀ ਜੀ। ਪੰਜਾਬ ਦੇ ਜਲੰਧਰ ਖੇਤਰ ਦੇ ਗੁਰਾਇਆ ਖੇਤਰ ਦੇ ਨਾਲ ਸੰਬੰਧਿਤ ਪਿੰਡ ਹੈ ਮਾਲਾ। ਉਸ ਪਿੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ 6 ਪਵਿੱਤਰ ਅੰਗ ਖਿਲਰੇ ਹੋਏ ਮਿਲੇ। ਗੁਰੂ ਘਰ ਦੇ ਬਾਹਰ ਹੀ ਸਥਾਨਿਕ ਇੱਕ ਸ਼ਰਧਾਲੂ ਔਰਤ ਬੀਬੀ ਕਹਿੰਦੀ ਕਿ ਮੈਂ ਲੰਘੀ ਸ਼ਾਮ ਜਦੋਂ ਗਈ ਸੀ ਤਦ ਤੱਕ ਕੁਛ ਨਹੀਂ ਸੀ ਇੱਥੇ, ਕਿ ਮੈਂ ਲੰਘੀ ਸ਼ਾਮ ਮੱਥਾ ਟੇਕ ਕੇ ਸ਼ਾਮ 5:30-6 ਵਜੇ, ਕਹਿੰਦੀ ਮੈਂ ਬਾਹਰੋਂ ਗੁਰੂ ਘਰ ਮੱਥਾ ਟੇਕਿਆ ਤਦ ਤੱਕ ਸਾਰਾ ਕੁਝ ਠੀਕ ਸੀ, ਕਿ ਜਾਂ ਤਾਂ ਫਿਰ ਦੇਰ ਰਾਤ ਵਾਪਰਿਆ ਜਾਂ ਤੜਕੇ ਵਾਪਰਿਆ। ਜੀ ਜੀ। ਇਹ ਲੰਘੇ ਦਿਨ ਦੀ ਗੱਲ। ਤੇ ਕੱਲ ਫਿਰ ਦਿਨ ਭਰ ਪੰਜਾਬ ਦੇ ਵਿੱਚ, ਖਾਸ ਕਰਕੇ ਉਸ ਖੇਤਰ ਦੇ ਵਿੱਚ ਤਣਾਅ ਵਾਲਾ ਮਾਹੌਲ ਰਿਹਾ। ਪਿੰਡ ਦੇ ਲੋਕ ਇਕੱਠੇ ਹੋ ਗਏ, ਫਿਰ ਉਸ ਤੋਂ ਬਾਅਦ ਇਲਾਕੇ ਦੇ ਲੋਕ ਆਉਣ ਲੱਗ ਪਏ, ਨਿਹੰਗ ਜਥੇਬੰਦੀਆਂ ਪਹੁੰਚਣ ਲੱਗ ਪਈਆਂ, ਸਿੱਖ ਨੁਮਾਇੰਦੇ ਪਹੁੰਚਣ ਲੱਗ ਪਏ, ਇਹਨਾਂ ਵੱਡੀ ਗਿਣਤੀ 'ਚ ਲੋਕ ਇਕੱਤਰ ਹੋਣ ਲੱਗ ਪਏ, ਪੁਲਿਸ ਆ ਗਈ, ਪੁਲਿਸ ਦੀਆਂ ਟੀਮਾਂ ਆ ਗਈਆਂ, DSP ਦੀ ਅਗਵਾਈ 'ਚ ਜਾਂਚ ਸ਼ੁਰੂ ਹੋ ਗਈ। ਲਓ ਜੀ ਸ਼ੱਕੀ ਫੜ ਲਏ ਜੀ, ਲਓ ਜੀ ਮੁੱਖ ਸ਼ਰਾਰਤਕਰਤਾ ਵੀ ਫੜ ਲਿਆ ਜੀ। ਮੁੱਢਲੀ ਸੰਭਾਵਨਾ ਹੈ ਜੀ ਕਿ ਗੁਰਦੁਆਰੇ ਦੀ ਪ੍ਰਬੰਧਨ ਨੂੰ ਲੈ ਕੇ ਜੀ, ਪ੍ਰਬੰਧਕ ਟੀਮ ਬਣਨ ਨੂੰ ਲੈ ਕੇ ਜੀ, ਕੰਟਰੋਲ ਸੰਭਾਲਣ ਨੂੰ ਲੈ ਕੇ ਜੀ ਸੀਗਾ ਜੀ, ਉਹਦੇ ਵਿੱਚੋਂ ਇਹ ਘਟਨਾ ਸ਼ਾਇਦ ਜਨਮੀ ਹੈ ਜੀ, ਉਹਦੀ ਜਾਂਚ ਕਰ ਰਹੇ ਆ। ਕਮਾਲ ਹੈ। ਜੇ ਇਹ ਜੋ ਗੱਲ ਪੁਲਿਸ ਦੀ ਮੁੱਢਲੀ ਜਾਂਚ ਜਾਂ ਮੁੱਢਲੇ ਸ਼ੱਕ 'ਚ ਉੱਭਰ ਰਹੀ ਹੈ ਜੀ, ਜੇ ਇਹੀ ਹੈ, ਮਤਲਬ ਫਿਰ ਉਹ ਕੌਣ ਨੇ ਜਿਹੜੇ ਪ੍ਰਬੰਧਕ ਬਣਨਾ ਚਾਹੁੰਦੇ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਘਰ ਦੇ ਸੇਵਾਦਾਰ ਦੱਸਦੇ ਨੇ? ਸਹੀ। ਤੇ ਜੇ ਉਹਦਾ ਨਾ ਮਿਲੇ ਤਾਂ ਅਸੀਂ ਇਸ ਹੱਦ ਤੱਕ ਜਾਵਾਂਗੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲਿਆਵਾਂਗੇ, ਉਹਨਾਂ ਦੇ ਪਵਿੱਤਰ ਰੰਗਾਂ ਨੂੰ ਫਾੜ ਕੇ ਖਿਲਾਰ ਦਾਂਗੇ। ਇੱਕ ਇਹੋ ਸਤਿਕਾਰ ਤੇ ਇੱਕ ਇਹੋ ਧਰਮ ਹੈ। ਇਹ ਧਾਰਮਿਕਤਾ ਕਿਹੜੀ ਹੈ? ਉਹਨਾਂ ਵਿਅਕਤੀਆਂ ਤੇ ਸਵਾਲ ਖੜਾ। ਫਿਰ ਜੇ ਇਹੀ ਹੈ, ਜੇ ਫਿਰ 227 ਨੂੰ ਧਿਆਨ 'ਚ ਰੱਖ ਕੇ ਲਾਂਬੂ ਲਾਉਣ ਲਈ ਕਵਾਇਦ ਹੈ, ਫਿਰ ਉਹ ਕੌਣ ਲੋਕ ਕਿ ਜਿਨ੍ਹਾਂ ਨੂੰ ਇਸ ਹੱਦ ਤੱਕ ਜਾਣ ਦੀ, ਘਟੀਆ ਹਰਕਤ ਕਰਨ ਤੱਕ ਦੀ ਹਿੰਮਤ ਮਿਲ ਜਾਂਦੀ ਹੈ ਕਿ ਹਾਂ ਆਪਾਂ ਏਦਾਂ ਕਰ ਲਈਏ? ਤੁਸੀਂ ਦਰੁਸਤ ਫਰਮਾਇਆ ਕਿ ਪੰਜਾਬ ਦੇ ਵਿੱਚ ਇਹ ਘਟਨਾਵਾਂ ਜਦੋਂ ਬੇਅਦਬੀ ਵਾਲੀਆਂ ਵਾਪਰੀਆਂ, ਬਹਿਬਲ ਕਲਾਂ ਬਰਗਾੜੀ, ਫਿਰ ਕੋਟਕਪੂਰਾ ਗੋਲੀ ਕਾਂਡ, ਇਹ ਸਾਰਾ ਬਹਿਬਲ ਬਰਗਾੜੀ ਵਾਲਾ ਉੱਥੇ ਵਾਲਾ ਸਾਰੀ ਘਟਨਾ, ਫਿਰ ਪੁਲਿਸ ਅਣਪਛਾਤੀ ਹੋ ਗਈ, ਗੋਲੀਆਂ ਅਣਪਛਾਤੀਆਂ ਹੋ ਗਈਆਂ, ਹੈ ਨਾ, ਤੇ ਫਿਰ ਧਰਨੇ ਲਾਉਣ ਵਾਲਿਆਂ ਤੇ ਤਸ਼ੱਦਦ ਢਾਇਆ ਗਿਆ, ਤੇ ਉਸ ਤੋਂ ਬਾਅਦ ਕਿੰਨੀਆਂ ਹੀ ਘਟਨਾਵਾਂ ਨਿਕਲੀਆਂ ਜੀ। ਬਿਲਕੁਲ। ਔਰ ਕਈ ਦੂਸਰੇ ਧਰਮਾਂ ਦੇ ਗ੍ਰੰਥਾਂ ਨਾਲ ਸੰਬੰਧਿਤ ਨਿਕਲੀਆਂ, ਪਰ ਸਭ ਤੋਂ ਵੱਧ ਪੰਜਾਬ 'ਚ ਜੇ ਘਟਨਾਵਾਂ ਨਿਕਲੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਅਦਬੀ ਦੀ। ਔਰ ਸਭ ਤੋਂ ਵੱਧ ਪੈਰੋਕਾਰ ਅਸੀਂ ਪੰਜਾਬ 'ਚ ਆ ਗੁਰੂ ਗ੍ਰੰਥ ਸਾਹਿਬ ਜੀ ਦੇ। ਸਹੀ ਗੱਲ। ਮਤਲਬ ਜਿੱਥੇ ਸਿੱਖ ਬਹੁ ਗਿਣਤੀ ਹੋਵੇ, ਜਿੱਥੇ ਸਿੱਖੀ ਬਹੁ ਗਿਣਤੀ ਹੋਵੇ, ਜਿੱਥੇ ਗੁਰੂ ਘਰ ਬਹੁ ਗਿਣਤੀ ਹੋਣ, ਹੈ ਨਾ, ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਣ ਵਾਲੀ ਸੰਗਤ ਸਭ ਤੋਂ ਵੱਧ ਹੋਵੇ, ਜਿੱਥੇ ਨਾਨਕ ਨਾਮ ਲੈਵਾ ਸੰਗਤ ਸਭ ਤੋਂ ਵੱਧ ਹੋਵੇ, ਉਸ ਧਰਤੀ ਤੇ ਉਸ ਸਥਾਨ ਦੇ ਉੱਤੇ ਸਭ ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਨਾਲ ਵਾਪਰਨ। ਇਹ ਸੋਚਣ ਤੇ ਵਿਚਾਰਨ ਦਾ ਵਿਸ਼ਾ ਜੀ ਜੀ, ਕਿ ਕਿਹੜੀ ਸ਼ਕਤੀ ਜਿਹੜੀ ਸਾਡੇ ਇੱਥੇ ਹੁੰਦਿਆਂ ਸਭ ਤੋਂ ਐਡੀ ਬੜੀ ਤਾਕਤਵਰ ਹੋ ਗਈ। ਸਾਡੇ ਬਹੁ ਗਿਣਤੀ ਹੁੰਦਿਆਂ ਹੀ ਜੇ ਸਾਡੇ ਤੇ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕਰ ਰਿਹਾ, ਫਿਰ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਸਾਜ਼ਿਸ਼ ਹੈ। ਤੇ ਜਾਂ ਮਤਲਬ ਸਾਡੇ ਅੰਦਰ ਹੀ ਕੋਈ ਬੈਠਾ ਹੈ, ਸਾਡਾ ਆਪਣਾ ਬਣ ਕੇ ਕੋਈ ਬੈਠਾ ਹੈ। ਇਹ ਵੀ ਸੋਚਣ ਦੀ ਲੋੜ ਹੈ ਕਿ ਕੌਣ ਕਰਾ ਰਿਹਾ, ਫਿਰ ਕਿਤੇ ਕਿਉਂ ਹੋ ਰਿਹਾ, ਬਾਰ-ਬਾਰ ਇੱਕੋ ਤਰੀਕਾ ਕਰ ਕਿਉਂ ਹੋ ਰਿਹਾ, ਇਹ ਘਟਨਾਵਾਂ ਕਿਉਂ ਦੁਬਾਰਾ ਫਿਰ ਚਰਚਾ ਕਿਉਂ? ਇਸ ਲਈ ਇਹਦੇ ਉੱਤੇ ਗੰਭੀਰਤਾ ਦੇ ਨਾਲ, ਇੱਕ ਸੁਰਤਾ ਦੇ ਨਾਲ ਕੋਈ ਚਰਚਾ ਕਰਨ ਨੂੰ ਤਿਆਰ ਨਹੀਂ। ਘਟਨਾ ਦਰ ਘਟਨਾ ਅਸੀਂ ਦੇਖਦੇ ਹਾਂ ਤੇ ਅਗਾਂਹ ਵੱਧ ਜਾਂਦੇ ਹਾਂ ਬਸ ਜੀ। ਅਸੀਂ ਇਹਨੂੰ ਸਮੁੱਚਤਾ 'ਚ ਰੱਖ ਕੇ ਇਹਦੇ ਤੇ ਮੰਥਨ ਹੀ ਨਹੀਂ ਕਰ ਪਾ ਰਹੇ। ਇਸ ਨੂੰ ਇੱਕ
ਕਤਾਰ 'ਚ ਰੱਖ ਕੇ ਅਸੀਂ ਇਹਦੇ ਤੇ ਵਿਚਾਰ ਹੀ ਨਹੀਂ ਕਰ ਪਾ ਰਹੇ ਕਿ ਕਿਉਂ ਹੋ ਰਿਹਾ ਹੈ ਜੀ। ਸਹੀ। ਕੌਣ ਕਰਾ ਰਿਹਾ, ਉਹਦੇ ਪਿੱਛੇ ਕੀ ਹੈ। ਸੋ ਇਸ ਲਈ ਇਹ ਬਹੁਤ ਗੰਭੀਰ ਮਸਲਾ ਹੈ। ਠੀਕ ਹੈ, ਹੁਣ ਐਸਜੀਪੀਸੀ ਸਰਕਾਰ ਨੂੰ ਘੇਰੂਗੀ, ਹੈ ਨਾ। ਪਹਿਲਾਂ ਸਰਕਾਰ ਜਦੋਂ ਵਿਰੋਧੀ ਧਿਰ ਹੁੰਦੀ ਸੀ ਤਾਂ ਉਹ ਇਹਨਾਂ ਨੂੰ ਘੇਰਦੀ। ਵੈਸੇ ਸਰਕਾਰ ਤਾਂ ਹੁਣ ਵੀ ਵਿਰੋਧੀ ਧਿਰ ਮੰਗੇ ਫਿਰਦੀ ਹੈ, ਉਹ ਤਾਂ ਹਜੇ ਵੀ ਅਕਾਲੀ ਕਮਿਸ਼ਨ ਨੂੰ ਰੋਂਦੀ ਰਹਿੰਦੀ, ਉਹ ਤਾਂ ਆਪਣੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਸਹੀ ਗੱਲ। ਉਹ ਤਾਂ ਇਸ ਸਥਿਤੀ ਚ ਆਉਂਦੀ ਹੋ ਨਹੀਂ ਕਿ ਹਾਂ ਕਿ ਅਸੀਂ ਜ਼ਿੰਮੇਵਾਰੀ ਲੈਣੀ। ਜਦੋਂ ਜ਼ਿੰਮੇਵਾਰੀ ਦੀ ਵਾਰੀ ਆਈ ਹਰਪਾਲ ਚੀਮਾ ਨੂੰ ਭੇਜ ਦਿਓ, ਫਿਰ ਆਪ ਭੱਜੋ ਜੀ। ਸੋ ਇਸ ਲਈ ਇਹ ਕੀ ਇੱਕ ਘਟਨਾ ਤੋਂ ਧਿਆਨ ਭਟਕਾ ਕੇ ਦੂਏ ਤੇ ਲਾਉਣ ਦੀ ਯੋਜਨਾ ਹੁੰਦੀ ਆ? ਕੀ ਸਰਕਾਰ ਦਾ ਜਿਹੜਾ 328 ਲਾਪਤਾ ਸਰੂਪਾਂ ਦੇ ਮਾਮਲੇ 'ਚ ਮਤਲਬ ਕਿ ਜਨਾਜ਼ਾ ਨਿਕਲਿਆ ਤੇ ਉਸ ਮਾਮਲੇ 'ਚ ਘਿਰੇ ਤਾਂ ਫਿਰ ਗੈਂਗਸਟਰ ਵਾਲੀ ਯੋਜਨਾ ਆ ਗਈ ਕਿ ਧਿਆਨ ਸਾਰਾ ਇੱਧਰ ਲੱਗ ਜਾਵੇ। ਤੇ ਹੁਣ ਇਸ ਘਟਨਾ ਨਾਲ ਸਭ ਦਾ ਧਿਆਨ ਫਿਰ ਭੰਗ ਹੋਣਾ। ਇਹਦੇ ਪਿੱਛੇ ਕੌਣ ਆ? ਫਿਰ ਜਾਂਚ ਹੋਣੀ ਚਾਹੀਦੀ ਹੈ ਜੀ। ਕੀ ਇਹ ਪ੍ਰਬੰਧਕ ਲੋਕ ਇੰਨੇ ਹਲਕੇ ਹੋ ਸਕਦੇ ਨੇ ਕਿ ਉਹ ਅਹੁਦਾ ਨਾ ਮਿਲਣ ਤੇ ਇਸ ਸਥਿਤੀ 'ਚ ਆ ਜਾਣ, ਜਾਂ ਕਿਸੇ ਨੂੰ ਦਿਖਦਾ ਹੈ ਕਿ 2027 ਦਾ ਰੋਡ ਮੈਪ ਬਣਾਉਣ ਦੇ ਲਈ ਸਾਨੂੰ ਇਹ ਤਰੀਕੇ ਫਿਰ ਬਣਾਉਣੇ ਪੈਣੇ ਨੇ? ਪੰਜਾਬ 'ਚ ਹੀ ਕਿਉਂ ਸਵਾਲ ਇਹ ਹੈ। ਜੀ, ਵੈਸੇ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ, ਕਿਤੇ ਵੀ ਨਹੀਂ ਚਾਹੀਦੀ। ਬਿਲਕੁਲ ਸਹੀ ਹੈ। ਜੇ ਅਸੀਂ ਕਿਸੇ ਵੀ ਧਰਮ 'ਚ ਰਹਿੰਦੇ ਹਾਂ, ਜੇ ਅਸੀਂ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਆ ਨਾ, ਫਿਰ ਸਾਨੂੰ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਆਉਣਾ ਚਾਹੀਦਾ, ਤਾਂ ਤੁਸੀਂ ਧਾਰਮਿਕ ਹੋ। ਤੇ ਜੇ ਤੁਹਾਨੂੰ ਲੱਗਦਾ ਕਿ ਮੇਰਾ ਹੀ ਧਰਮ ਸਰਵਉੱਚ ਹੈ, ਬਾਕੀਆਂ ਤਾਂ ਮੈਂ ਪਰਵਾਹ ਹੀ ਨਹੀਂ ਕਰਦਾ, ਤੇ ਤੁਸੀਂ ਧਾਰਮਿਕ ਨਹੀਂ ਕੱਟੜੋ। ਸਹੀ ਹੈ, ਬਿਲਕੁਲ। ਇਹ ਫਰਕ ਸਾਨੂੰ ਸਮਝਣਾ ਪੈਣਾ। ਜੀ। ਤੇ ਅਗਲੀ ਗੱਲ ਕਰੀਏ ਆਪਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਬਾਰੇ। ਉਹਨਾਂ ਨੂੰ ਕਹਿੰਦੇ ਅੱਜ ਹੀ ਦਿੱਲੀ ਤਲਬ ਕਰ ਲਿਆ ਜੀ। ਇੱਕ ਦੂਜੇ ਦੇ ਬਿਆਨਾਂ ਦੇ ਉੱਤੇ ਖਾਸੀ ਚਰਚਾ ਸੋਸ਼ਲ ਮੀਡੀਆ ਤੇ ਜਾਂ ਖਬਰਾਂ ਦੇ ਰੂਪ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ। ਬਿਲਕੁਲ ਜੀ, ਲਗਾਤਾਰ ਕਾਂਗਰਸ ਦਾ ਕਾਟੋ ਪਲੇਸ ਤਾਂ ਵੈਸੇ ਕਦੇ ਮੁੱਕਿਆ ਹੀ ਨਹੀਂ। ਜਿੰਨੀ ਵਾਰ ਜਾਂਦੇ ਨੇ ਦਿੱਲੀ ਤੋਂ ਝਾੜਾ ਖਾ ਕੇ ਆ ਜਾਂਦੇ ਨੇ ਕਿ ਇਕੱਠੇ ਵਿਚਰੋ, ਇਕੱਠੇ ਰਹੋ, ਸਾਂਝੇ ਤੌਰ ਤੇ ਕੰਮ ਕਰੋ। ਪਰ ਕਾਂਗਰਸ ਦੇ ਗਰੁੱਪ ਇੰਨੇ ਨੇ, ਧੜੇ ਇੰਨੇ ਨੇ ਕਿ ਇਹ ਮੁੱਕਣ ਦਾ ਨਾਂ ਨਹੀਂ ਲੈਂਦੇ। ਲੀਡਰ ਛੱਡ ਜਾਈ ਜਾਂਦੇ ਨੇ, ਹੈ ਨਾ। ਤੇ ਉਹਨਾਂ ਦੇ ਨਾਲ ਧੜਾ ਫਿਰ ਨਵਾਂ ਰਿੰਗ ਲੀਡਰ ਨਵਾਂ ਬਣ ਜਾਂਦਾ, ਬਸ ਜਿਹੜਾ ਜਾਂਦਾ ਧੜਾ ਉਵੇਂ ਹੀ ਚੱਲਦਾ ਰਹਿੰਦਾ। ਜੀ। ਸੋ ਇਸ ਲਈ ਕਾਂਗਰਸ ਕਾਫੀ ਧੜੇ ਨੇ, ਤੇ ਨਾ ਧੜੇਬੰਦੀ ਦੇ ਵਿੱਚੋਂ ਹੀ ਆ ਪਿਛਲੇ ਦਿਨਾਂ ਦਾ ਮਾਮਲਾ ਨਿਕਲ ਆਇਆ ਸੀ, ਜਿਹਨੂੰ ਜਾਤ ਆਧਾਰਿਤ ਜਾਂ ਜੱਟ ਬਨਾਮ ਦਲਿਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰੀਕਾਕਾਰ ਨਾਲ, ਹੈ ਨਾ। ਆਪਣੇ ਲੀਡਰਾਂ ਨੂੰ ਇੱਕ ਦੂਏ ਨੂੰ ਭੰਡਣ ਲੱਗ ਪਏ, ਨਿੰਦਣ ਲੱਗ ਪਏ। ਤੇ ਇਸ ਦੇ ਵਿੱਚੋਂ ਫਿਰ ਪਾਰਟੀ ਹਾਈ ਕਮਾਂਡ ਨੇ ਭੁਪੇਸ਼ ਬਘੇਲ ਦੀ ਅਗਵਾਈ 'ਚ ਫਿਰ ਪਿਨ ਪੁਆਇੰਟ ਕੀਤਾ ਕਿ ਬੁਲਾਓ ਇਹਨਾਂ ਸਾਰਿਆਂ ਦੀ ਮੀਟਿੰਗ। ਤੇ ਮੀਟਿੰਗ ਤੈਅ ਹੋ ਗਈ 23 ਤਰੀਕ ਦੀ ਜੀ। ਤੇ ਸਾਡੇ ਹਿਸਾਬ ਨਾਲ ਕੱਲ ਨੂੰ ਹੋਣੀ ਸੀ, ਮਤਲਬ ਅੱਜ 22:30 ਦੀ ਸਵੇਰ ਚੜੀ ਆ। ਸੋ ਪਰ ਪਤਾ ਲੱਗਾ ਕੱਲ ਦੇਰ ਰਾਤ ਦੁਬਾਰਾ ਹੁਕਮ ਲੱਗੇ ਸਾਰੇ ਲੀਡਰਾਂ ਨੂੰ, ਜਿਨ੍ਹਾਂ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਵੀ ਨੇ, ਜਿਨ੍ਹਾਂ 'ਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨੇ, ਜਿਹਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਵੀ ਨੇ, ਜਿਹਦੇ ਵਿੱਚ ਸਾਬਕਾ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਵੀ ਨੇ, ਵਿਜੇਂਦਰ ਸਿੰਗਲਾ ਵੀ ਹੈ, ਤੇ ਹੋਰ ਕੁਝ ਮੈਂਬਰ ਵੀ ਹੋਣਗੇ। ਸੋ ਉਹਨਾਂ ਨੂੰ ਰਾਤ ਫਿਰ ਕਹਿੰਦੇ ਜੀ ਸੁਨੇਹੇ ਦੁਆਰਾ ਲੱਗੇ ਕਿ ਸਵੇਰੇ ਹੀ ਆ ਜਾਓ ਦਿੱਲੀ। ਸੋ ਹੁਣ ਕਈ ਦਿੱਲੀ ਦੇ ਰਾਹ 'ਚ ਹੋਣਗੇ, ਕਈ ਦਿੱਲੀ ਪਹੁੰਚ ਗਏ ਹੋਣਗੇ, ਕਈ ਜਾ ਰਹੇ ਹੋਣਗੇ। ਸੋ ਇਹ ਉਸ ਕਹਿੰਦੇ ਜੀ ਰਾਹੁਲ ਗਾਂਧੀ ਦੇ ਕੁਝ ਰੁਝੇਵਿਆਂ ਕਰਕੇ ਸਮਾਂ ਬਦਲਿਆ, ਜਾਂ ਸਥਿਤੀ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੈ, ਫਜੀਤ ਹੋ ਰਹੀ ਹੈ, ਇਸ ਲਈ ਤੁਰੰਤ ਮੀਟਿੰਗ ਬੁਲਾਈ, ਜਾਂ ਕੋਈ ਅਜਿਹੀਆਂ ਚਰਚਾਵਾਂ ਜਿਵੇਂ ਤੁਰ ਪਈਆਂ ਕਿ ਜੀ ਚਰਨਜੀਤ ਚੰਨੀ ਨੂੰ ਦੂਜੀ ਪਾਰਟੀ ਵਾਲੇ ਸੱਦ ਰਹੇ ਨੇ, ਕਿ ਸਾਡੇ ਆ ਜਾਓ ਇੱਧਰ। ਕੁਛ ਨਹੀਂ, ਚੰਨੀ ਨੇ ਸਾਹਮਣੇ ਆ ਕੇ ਕਿਹਾ ਕਿ ਮੈਂ ਤਾਂ ਕਾਂਗਰਸ ਦਾ ਸਿਪਾਹੀ ਹਾਂ। ਤੇ ਉਹਦੇ ਵਿੱਚੋਂ ਕੀ ਕਾਂਗਰਸ ਨੂੰ ਡਰ ਲੱਗਿਆ ਕਿ ਲੈ ਵੀ ਕਿਤੇ ਚੰਨੀ ਨਹੀਂ ਤਾਂ ਕੋਈ ਹੋਰ ਚੱਲ ਜਾਵੇ, ਜਾਂ ਹੋਰ ਨਹੀਂ ਚੰਨੀ ਚੱਲ ਜਾਵੇ। ਇਹ ਡਰ ਦੇ ਵਿੱਚੋਂ ਕਿ ਲੈ ਵੀ ਜੇ ਲੀਡਰ ਕੋਈ ਚਲਾ ਗਿਆ ਸਾਡੀ ਤਾਂ ਫਿਰ ਹੋਰ ਰਹਿੰਦੀ ਖੁੰਦੀ ਹੋ ਜੂ, ਕਿਉਂਕਿ ਜਾਖੜ ਦੇ ਕੈਪਟਨ ਨੂੰ ਗਵਾਉਣ ਤੋਂ ਬਾਅਦ ਕਾਂਗਰਸ ਆਪਣੇ ਆਪ ਨੂੰ ਪੰਜਾਬ 'ਚ ਖਾਸਾ ਕਮਜ਼ੋਰ ਤਾਂ ਮੰਨਦੀ ਆ, ਸਹੀ ਗੱਲ, ਬਿਲਕੁਲ, ਹੈ ਨਾ। ਤੇ ਇਸ ਲਈ ਹੁਣ ਹੋਰ ਰਿਸਕ ਨਹੀਂ ਲੈਣਾ ਚਾਹੁੰਦੀ, ਇਸ ਲਈ ਤੁਰੰਤ ਮੀਟਿੰਗ ਬੁਲਾਈ। ਤੇ ਜਾਂ ਸੱਚਮੁੱਚ ਅੱਜ ਰਾਹੁਲ ਗਾਂਧੀ ਕੋਈ ਸਖਤ ਤਾੜਨਾ ਕਰ ਦੇਣਗੇ, ਜਾਂ ਇਹਨਾਂ ਦੇ ਖੜਗੇ ਹੋ ਰਹੀ ਕੋਈ ਸਖਤ ਤਾੜਨਾ ਕਰ ਦੇਣਗੇ, ਭੁਪੇਸ਼ ਬਘੇਲ ਵੀ ਉਸ ਮੀਟਿੰਗ 'ਚ ਹਾਜ਼ਰ ਰਹਿਣਗੇ। ਸੋ ਦੇਖਦੇ ਆ ਜੀ ਉੱਥੋਂ ਕਿੰਨੇ ਕੁ ਮਤਲਬ ਕਿ ਸਾਊ ਬੱਚੇ ਬਣ ਕੇ ਆਉਂਦੇ ਨੇ। ਵੈਸੇ ਲੱਛਣ ਹੈ ਨਹੀਂ ਇਹਨਾਂ ਦੇ ਸਾਊ ਹੋਣ ਵਾਲੇ। ਇਹ ਖਲਾਰਾ ਪਾ ਕੇ ਫਿਰ ਜਦੋਂ ਸਰਕਾਰ ਨਹੀਂ ਬਣਦੀ ਫਿਰ ਹੁੰਦੇ ਰਹਿੰਦੇ ਨੇ। ਹਰਿਆਣਾ ਸਾਡੇ ਸਾਹਮਣੇ ਉਦਾਹਰਨ ਆ, ਕੈਪਟਨ ਅਮਰਿੰਦਰ ਦੀ ਸਰਕਾਰ ਕਹਿੰਦੇ ਬਣ ਗਈ ਜੀ, ਟੈਂਟ ਲਾ ਦਿਓ ਜੀ, ਇੱਧਰ ਜਾ ਕੇ ਰਾਜਪਾਲ ਦੇ ਘਰੇ ਤੈਅ ਕਰਿਆ ਕਿ ਇੱਧਰ ਲਾਉਣਾ ਇਸ ਵਾਰ ਸਟੇਜ। ਪਟਿਆਲੇ ਉੱਥੇ ਦੇਗੇ ਚੜਾ ਲਏ ਐਡੇ ਐਡੇ ਕਿ ਹਾਂ ਬਣਾ ਲਓ ਦਾਲਾਂ ਸਬਜ਼ੀਆਂ ਭਾਜੀਆਂ ਇੰਨੇ ਬੰਦਿਆਂ ਦੀ ਰੋਟੀਆਂ, ਹੈ ਨਾ। ਤੇ ਪਰ ਚੋਣਾਂ ਦੇ ਦੌਰਾਨ ਤੈਅ ਕਰ ਲਿਆ ਕਿ ਆਹ ਫਲਾਣੇ ਧੜੇ ਵਾਲੇ ਇੰਨੇ ਐਮਐਲਏ ਹਰਾ ਲਓ, ਬਹੁਤ ਜ਼ਿਆਦਾ ਆ ਜਾਣਗੇ, ਆਪਾਂ ਨੂੰ ਤੰਗ ਕਰਨਗੇ। ਉਹ ਚੱਕਰ 'ਚ ਸਰਕਾਰ ਹੀ ਗਵਾਰੀ ਸੀ। ਇਸ ਲਈ ਕਾਂਗਰਸ ਦਾ ਕਲੇਸ਼ ਇੰਨੀ ਮੀਟਿੰਗਾਂ 'ਚ ਮੈਨੂੰ ਮੁੱਕਣ ਵਾਲਾ ਤਾਂ ਨਹੀਂ ਦਿਖਦਾ। ਫਿਰ ਵੀ ਦੇਖਦੇ ਹਾਂ ਅੱਜ ਹੁੰਦੀ ਕੀ ਹੈ, ਝਾੜ ਝੰਮ ਕਰਨ ਤੋਂ ਬਾਅਦ ਕੀ ਹੁੰਦਾ। ਕੁਝ ਦਿਨ ਦਾ ਟਕਾ ਰਹਿੰਦਾ ਕਿ ਉਸੇ ਤਰੀਕੇ ਨਾਲ ਮੁੜਦੇ ਨੇ, ਜਾਂ ਕੋਈ ਵੱਡੀ ਧਿਰ ਪਾਰਟੀ ਛੱਡ ਕੇ ਜਾਣ ਦੀ ਤਿਆਰੀ 'ਚ ਫਿਰ। ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਵੀ ਆਹ ਧੜੇ ਦੇ ਬੰਦੇ ਹਰਾ ਲਓ
ਪਹਿਲਾਂ ਹੀ ਤਿਆਰੀਆਂ ਕਰਨ ਲੱਗ ਪਏ ਸੀਗੇ। ਪਟਿਆਲੇ ਦੇ ਵਿੱਚ ਵੀ ਤਿਆਰੀਆਂ ਹੋ ਗਈਆਂ ਸੀਗੀਆਂ। ਉਹ 2012 ਦੇ ਇਲੈਕਸ਼ਨ ਦੀ ਗੱਲ ਹੈ, ਜਦੋਂ ਇਹ ਤੈਅ ਹੀ ਕਰੀ ਬੈਠੇ ਸੀਗੇ ਕਿ ਇਸ ਵਾਰੀ ਤਾਂ ਅਸੀਂ ਆ ਹੀ ਜਾਣਾ। 17 ਦੇ ਵਿੱਚ ਜਿਹੜਾ ਸਬਕ ਆ ਉਹ ਵੀ ਨਹੀਂ ਇਹਨਾਂ ਨੇ ਦੁਬਾਰਾ ਲਿਆ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਦੀ ਬੇੜੀ ਉਦੋਂ ਪਾਰ ਲੱਗੀ ਸੀਗੀ। ਹਾਲਾਂਕਿ ਉਦੋਂ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਨਾਲ ਹੋਇਆ ਸੀਗਾ। ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ, ਇਹਨਾਂ ਨੇ ਫਿਰ ਅਦਾਲਤ ਦਾ ਰੁਖ ਕੀਤਾ ਜੀ। ਬਿਲਕੁਲ, ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਤੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ। NSA ਲਗਾਤਾਰ ਵਾਧਾ ਹੋ ਰਿਹਾ ਤੇ ਉਸ NSA ਵਾਧੇ ਦੇ ਉੱਤੇ ਵੀ ਇਹਨਾਂ ਦੀ ਪਟੀਸ਼ਨ ਪੰਜਾਬ ਹਾਈ ਕੋਰਟ ਸੀ, ਜਿਸ 'ਚ ਪੰਜਾਬ ਸਰਕਾਰ ਸਮੇਂ ਸਿਰ ਜਵਾਬ ਦਾਖਲ ਨਹੀਂ ਕਰ ਪਾਈ ਤੇ ਜਦੋਂ ਜਵਾਬ ਦਾਖਲ ਕੀਤਾ ਤਾਂ ਉਹਨਾਂ ਨੂੰ ਝਾੜਾਂ ਪਈਆਂ। ਬੇਸ਼ੱਕ ਉਹ ਜਵਾਬ ਨੂੰ ਰਿਕਾਰਡ 'ਚ ਲੈ ਲਿਆ ਗਿਆ, ਪਰ ਪੰਜਾਬ ਸਰਕਾਰ ਨੂੰ ਝਾੜਾਂ ਦੇ ਨਾਲ 10,000 ਦਾ ਜੁਰਮਾਨਾ ਤੱਕ ਲੱਗਿਆ। ਇੱਕ ਮਾਮਲਾ ਉਹ ਸੀ, ਪਰ ਦੂਸਰੀ ਹੁਣ ਨਵੀਂ ਪਟੀਸ਼ਨ ਪੰਜਾਬ ਹਾਈ ਕੋਰਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੇ ਅੰਮ੍ਰਿਤਪਾਲ ਵੱਲੋਂ ਪਾਈ ਹੈ ਤੇ ਉਹਦਾ ਮਾਮਲਾ ਹੈਗਾ ਜੀ ਬਜਟ ਸੈਸ਼ਨ 'ਚ ਹਿੱਸਾ ਲੈਣ ਦਾ। ਬਿਲਕੁਲ ਉਹੀ ਪੁਰਾਣਾ ਸਾਰਾ ਪਹਿਲੂ ਕਿ ਮੈਂ ਖਡੂਰ ਸਾਹਿਬ ਹਲਕੇ ਤੋਂ ਆਉਣਾ, ਜਿਹੜਾ ਸਰਹੱਦੀ ਖੇਤਰ ਹੈ, ਉਸ ਖੇਤਰ ਦੀਆਂ ਆਪਣੀਆਂ ਮੁਸ਼ਕਲਾਂ ਨੇ, ਆਪਣੀਆਂ ਚੁਣੌਤੀਆਂ ਨੇ। ਫਿਰ ਉਹਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਵੀ ਪਿਛਲੇ ਦਿਨਾਂ 'ਚ ਹੜ੍ਹ ਆ ਕੇ ਗਿਆ, ਉਸ ਖੇਤਰ ਦੀ ਬਾਂਹ ਫੜਨੀ ਆ ਮੇਰੀ ਜ਼ਿੰਮੇਵਾਰੀ ਆ। ਮੈਂ ਸੰਵਿਧਾਨਕ ਚੁਣਿਆ ਨੁਮਾਇੰਦਾ, ਲੋਕਾਂ ਨੇ ਮੈਨੂੰ ਵੋਟਾਂ ਪਾਈਆਂ, ਮੈਂ ਸੰਵਿਧਾਨਕ ਸਹੁੰ ਚੁੱਕੀ ਆ। ਸੋ ਇਸ ਲਈ ਮੈਂ ਉਹਦੀ ਗੱਲ ਕਰਨਾ ਚਾਹੁੰਦਾ ਸੰਸਦ 'ਚ ਜਾ ਕੇ। ਫਿਰ ਇਹ ਵੀ ਆ ਉਹਦੇ ਵਿੱਚ ਕਿ ਵੀ ਮੈਂ ਮੇਰਾ MP ਲੈਂਡ ਫੰਡ ਜਿਹੜਾ ਹੁੰਦਾ ਉਹਦੀ ਵਰਤੋਂ ਹੀ ਨਹੀਂ ਕਰ ਪਾ ਰਹੇ, ਮੈਨੂੰ ਉਹਦੀ ਇਜਾਜ਼ਤ ਵੀ ਚਾਹੀਦੀ ਆ। ਸੋ ਇਸ ਲਈ ਮੈਂ ਬਜਟ ਇਜਲਾਸ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ, ਮੈਨੂੰ ਉਹਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਸਹੀ ਹੈ। ਪਿਛਲੀ ਵਾਰ ਵੀ ਜਦੋਂ ਸਦਰ ਉੱਤੇ ਇਜਲਾਸ ਸੀ ਉਹਦੇ ਲਈ ਇਹਨਾਂ ਨੇ ਪਟੀਸ਼ਨ ਪਾਈ ਸੀ, ਪਰ ਵਕੀਲਾਂ ਦੀ ਹੜਤਾਲ ਆ ਗਈ, ਦੇਰ ਹੋ ਗਈ, ਮਾਮਲਾ ਲਟਕਦਿਆਂ ਲੰਘ ਗਿਆ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਅਗਲੀ ਵਾਰ ਲਈ ਤੁਸੀਂ ਪਹਿਰੇਦਾਰੀ ਕਰ ਸਕਦੇ ਹੋ। ਸੋ ਇਸ ਲਈ ਉਸ ਪਹਿਲੂ ਦੇ ਆਧਾਰ ਤੇ ਇਹਨਾਂ ਨੇ ਤੁਰੰਤ ਸਮਾਂ ਰਹਿੰਦਿਆਂ ਹੁਣ ਪਟੀਸ਼ਨ ਪਾਈ ਹੈ। 28 ਜਨਵਰੀ ਤੋਂ ਬਜਟ ਇਜਲਾਸ ਸ਼ੁਰੂ ਹੋਣਾ ਤੇ ਹੁਣ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਕਿ ਕੀ ਉਹਦੇ ਲਈ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਮਿਲਦੀ, ਤੇ ਜੇ ਮਿਲਦੀ ਹੈ ਤਾਂ ਫਿਰ ਕਿਹੜੀ ਸ਼ਰਤਾਂ ਦੇ ਤਹਿਤ। ਕਿਉਂਕਿ ਪਿਛਲੀ ਵਾਰ ਜਦੋਂ ਇਸੇ ਸਦਰ ਉੱਤੇ ਇਜਲਾਸ ਲਈ ਇਜਾਜ਼ਤ ਮੰਗੀ ਸੀ ਤਾਂ ਪੰਜਾਬ ਸਰਕਾਰ ਨੇ, ਪੰਜਾਬ ਦੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਲਿਖ ਕੇ ਦਿੱਤਾ ਸੀ ਕਿ ਨਾ ਜੀ ਨਾ, ਇਹ ਤਾਂ ਪਤਾ ਨਹੀਂ ਜੀ ਉੱਥੇ ਅਜਿਹਾ ਕੁਝ ਬੋਲ ਦੇਣਗੇ ਜੀ, ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਜੂਗੀ ਜੀ, ਹੈਨਾ, ਪੰਜਾਬ ਦੇ 5 ਦਰਿਆਵਾਂ 'ਚ ਅੱਗ ਲੱਗ ਜੂ, ਭਾਂਬੜ ਮੱਚ ਜੂਗਾ ਜੀ। ਤੇ ਇਹ ਇਹੋ ਜਿਹਾ ਜਵਾਬ ਸੀਗਾ ਇਹਨਾਂ ਦਾ। ਫਿਰ ਇਹ ਵੀ ਕਹਿੰਦੇ ਸੀ ਕਿ ਅੰਮ੍ਰਿਤਪਾਲ ਸਿੰਘ ਦੱਸ ਕੇ ਜਾਣ ਵੀ ਕਿ ਉਹਨਾਂ ਨੇ ਬੋਲਣਾ ਕੀ ਹੈ। ਕੋਈ ਜਿੰਨੇ ਬਾਕੀ ਮੈਂਬਰ ਪਾਰਲੀਮੈਂਟ ਨੇ ਤੁਹਾਨੂੰ ਦੱਸ ਕੇ ਜਾਂਦੇ ਨੇ ਕਿਹਨੇ ਕੀ ਬੋਲਣਾ। ਜੀ ਸਹੀ, ਇਹ ਅਗਲੇ ਦਾ ਅਧਿਕਾਰ ਹੈ ਤੇ ਅੰਦਰ ਦਾ ਰਿਕਾਰਡ ਦਾ ਮਾਮਲਾ ਅੰਦਰ ਦਾ, ਸੰਸਦ ਦੇ ਅੰਦਰ ਦਾ। ਤੇ ਉੱਥੇ ਕਿਹੜੀ ਚੀਜ਼ ਉਹਨਾਂ ਨੇ ਰਿਕਾਰਡ 'ਚ ਰੱਖਣੀ ਨਹੀਂ ਰੱਖਣੀ, ਹੈ ਨਾ, ਇਹ ਉਹਨਾਂ ਦਾ ਪਹਿਲੂ ਹੈ। ਤੇ ਪਰ ਜਦੋਂ ਅਗਲਾ ਕਹਿੰਦਾ ਮੈਂ ਲੋਕਾਂ ਦੀ ਵੋਟਾਂ ਨਾਲ ਜਿੱਤਿਆ, ਮੈਨੂੰ ਚੋਣ ਲੜਨ ਦਾ ਅਧਿਕਾਰ ਹੈ, ਜਦੋਂ ਅਗਲਾ ਕਹਿੰਦਾ ਕਿ ਮੈਂ ਭਾਰਤੀ ਸੰਵਿਧਾਨ ਅਨੁਸਾਰ ਸਹੁੰ ਚੱਕ ਚੁੱਕਿਆ, ਹੈ ਨਾ, ਤੇ ਫਿਰ ਉਹਦੇ ਬਾਵਜੂਦ ਵੀ ਮਤਲਬ ਕਿ ਮੈਨੂੰ ਇਹ ਸਵਾਲ ਕਿਉਂ। ਸੋ ਅਗਲੇ ਦਾ ਤਰਕ ਵੀ ਵਾਜਬ ਹੈ। ਤੇ ਇਸ ਲਈ ਉਹਨਾਂ ਨੇ ਇੱਕ ਪਾਸੇ ਪਟੀਸ਼ਨ ਦਾਖਲ ਕੀਤੀ ਹੈ ਬਜਟ ਇਜਲਾਸ 'ਚ ਹਿੱਸਾ ਲੈਣ ਲਈ, ਦੂਏ ਪਾਸੇ ਉਹਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ DC ਨੂੰ, ਪੰਜਾਬ ਦੇ ਚੀਫ ਸੈਕਟਰੀ ਨੂੰ, ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੇ ਲੋਕ ਸਭਾ ਦੇ ਸਪੀਕਰ ਨੂੰ, ਇਹਨਾਂ ਚਾਰਾਂ ਨੂੰ ਚਿੱਠੀ ਵੀ ਲਿਖੀ ਹੈ ਜੀ। ਤੇ ਹੁਣ ਦੇਖਦੇ ਹਾਂ ਜੀ ਇਸ ਵਾਰ ਇਜਾਜ਼ਤ ਮਿਲਦੀ ਹੈ ਕਿ ਨਹੀਂ। 28 ਤਰੀਕ ਤਾਂ ਦੂਰ ਨਹੀਂ ਹੈ, ਪਰ ਬਜਟ ਇਜਲਾਸ ਚੱਲਣਾ ਹੈ। ਸੋ ਕੀ 28 ਨੂੰ ਇਹ ਇਜਾਜ਼ਤ ਮਿਲਦੀ ਹੈ, ਜੇ 1 ਦਿਨ ਦੀ ਮਿਲਦੀ ਹੈ, 2 ਦਿਨ ਦੀ ਮਿਲਦੀ ਹੈ, ਹਿੱਸਾ ਲੈ ਪਾਉਣਗੇ ਕਿ ਨਹੀਂ, ਜੇ ਮਿਲਣਗੇ ਤਾਂ ਉੱਥੇ ਬੋਲਣ ਦਾ ਮੌਕਾ ਕਿੰਨਾ ਮਿਲੂਗਾ, ਇਹ ਸਾਰੀਆਂ ਗੱਲਾਂ ਬਾਤ ਦੀਆਂ ਅੱਜ ਦੇਖਦੇ ਹਾਂ। ਇਸ ਪਟੀਸ਼ਨ ਦੇ ਉੱਤੇ ਅੱਜ ਮੁੜ ਕੇ ਸੁਣਵਾਈ ਹੋਣੀ ਹੈ। ਸੋ ਦੇਖਦੇ ਹਾਂ ਅੱਜ ਕੀ ਹੁੰਦਾ ਜੀ। ਬਿਲਕੁਲ। ਤੇ ਆਪਾਂ ਅਗਲੀ ਗੱਲ ਕਰੀਏ ਜਾਂਦੇ ਹਰਿਆਣਾ ਦੀ, ਕਿ ਹਰਿਆਣਾ ਦੇ ਵਿੱਚ ਕਹਿੰਦੇ ਸਿੱਖ ਵਿਦਿਆਰਥੀ ਜਿਹੜੇ ਨੇ ਉਹ ਗਾਤਰਾ ਪਾ ਕੇ ਪ੍ਰੀਖਿਆ ਦੇ ਸਕਣਗੇ ਜੀ। ਪ੍ਰਵੀਨ ਜੀ, ਸੁਣਨ ਨੂੰ ਖਬਰ ਚੰਗੀ ਲੱਗਦੀ ਹੈ, ਪਰ ਸਵਾਲ ਵੱਡਾ। ਪਰ ਸਵਾਲ ਇਹ ਹੈ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ ਔਰ ਉਸ ਸੂਬੇ ਬਾਰੇ ਗੱਲ ਕਰ ਰਹੇ ਹਾਂ ਜਿਹੜਾ ਐਨ ਪੰਜਾਬ ਦਾ ਗਵਾਂਢੀ ਸੂਬਾ, ਗਵਾਂਢੀ ਵੀ ਕਿ ਜਿਹੜਾ ਪੰਜਾਬ ਚੋਂ ਨਿਕਲਿਆ ਹੋਵੇ। ਸਹੀ ਹੈ, ਪੰਜਾਬ ਹੀ ਲਾ ਲਓ। ਫਿਰ ਸਾਡੇ ਮੁਲਕ ਦੇ ਵਿੱਚ ਮਤਲਬ ਕਿ ਸਿੱਖੀ ਦਾ ਫਲਸਫਾ, ਸਿੱਖੀ ਦਾ ਸੁਨੇਹਾ ਕਿੱਥੇ ਤੱਕ ਪੜਿਆ, ਸਹੀ ਗੱਲ ਹੈ। ਉਹਨਾਂ ਦੀ ਮਰਿਆਦਾ ਦੀ ਗੱਲ ਕਿੱਥੇ ਤੱਕ ਗਈ ਹੈ। ਸੋ ਇਸ ਲਈ ਇੱਕ ਪਾਸੇ ਤਾਂ ਇਹ ਹੈ ਕਿ ਜੀ ਇਹਦੇ ਨਾਲ ਸ਼ਾਇਦ ਸਿੱਖ ਵੋਟਰ, ਸਿੱਖ ਪਰਿਵਾਰ ਖੁਸ਼ ਹੋ ਜਾਣਗੇ, ਪਰ ਇਹ ਹੁਕਮ ਸਰਕਾਰ ਨੇ ਸਿੱਧਾ ਨਹੀਂ ਦਿੱਤਾ, ਜੇ ਅੱਜ ਵੀ ਦਿੱਤਾ ਇਹ ਵੀ ਅਦਾਲਤੀ ਫੈਸਲਿਆਂ ਨੂੰ ਆਧਾਰ ਬਣਾ ਕੇ ਮਿਲਿਆ। ਦਿੱਲੀ ਹਾਈ ਕੋਰਟ ਤੋਂ ਲੈ ਕੇ ਪੰਜਾਬ ਹਾਈ ਕੋਰਟ ਦੇ ਵਿੱਚ ਚੱਲ ਰਹੇ ਮਾਮਲਿਆਂ ਦੇ ਆਧਾਰ ਦੇ ਉੱਤੇ ਹਰਿਆਣਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਜਿਹੜੇ ਵਿਦਿਆਰਥੀ ਸਕੂਲੀ ਕਾਲਜੀ ਪ੍ਰੀਖਿਆ 'ਚ ਬੈਠਦੇ ਨੇ, ਯੂਨੀਵਰਸਿਟੀ ਦੀ ਪ੍ਰੀਖਿਆ 'ਚ ਬੈਠਦੇ ਨੇ, ਜਾਂ ਕਿਸੇ ਨੌਕਰੀ ਪੇਸ਼ੇ ਦੀ ਜਾਂ ਕੋਈ ਕਿਸੇ ਹੋਰ ਮੁਕਾਬਲੇ ਵਾਲੀ ਪ੍ਰੀਖਿਆ ਲਈ ਆਉਂਦੇ ਨੇ, ਉਹਨਾਂ 'ਚ ਜਿਹੜੇ ਸਿੱਖ ਵਿਦਿਆਰਥੀ, ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੇ, ਉਹ ਗਾਤਰਾ ਪਾ ਕੇ, ਸ਼੍ਰੀ ਸਾਹਿਬ ਪਾ ਕੇ, ਕਿਰਪਾਨ ਪਾ ਕੇ ਪੇਪਰ ਦੇਣ ਬੈਠ ਸਕਦੇ ਨੇ। ਉਹਦੇ ਵਿੱਚ ਠੀਕ ਹੈ, ਨੋਰਮ ਹੈ,
ਕਿ ਵੀ 9 ਇੰਚ ਦੀ ਕਿਰਪਾਨ 9 ਇੰਚ ਦੀ ਹੋਣੀ ਚਾਹੀਦੀ ਹੈ, ਗਾਤਰਾ 9 ਇੰਚ ਦਾ ਹੋਣਾ ਚਾਹੀਦਾ, ਤੇ ਉਹਦੇ ਵਿੱਚ ਅੰਦਰ ਜਿਹੜੀ ਉਹਦੀ ਧਾਰ ਹੈ ਉਹ 6 ਇੰਚ ਤੋਂ ਵੱਡੀ ਨਹੀਂ ਹੋਣੀ ਚਾਹੀਦੀ। ਸੋ ਇਸ ਲਈ ਉਹ ਤਰੀਕਾਕਾਰ ਹੈਗਾ। ਪਰ ਮੇਰੇ ਧਿਆਨ 'ਚ ਹੈ ਕਿ ਪੰਜਾਬ 'ਚ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਸਮੇਂ-ਸਮੇਂ ਆ ਜਾਂਦੀਆਂ ਨੇ ਕਿ ਸਕੂਲਾਂ 'ਚ ਕੜਾ ਪਾ ਕੇ ਕਿਉਂ ਆ ਗਏ ਜੀ, ਹੈ ਨਾ, ਆ ਜੀ ਮਤਲਬ ਕਿ ਪੇਪਰ ਹੈ ਜੀ ਜਵਾਕਾਂ ਦਾ, ਬਾਹਰ ਮਾਸਟਰ ਮਾਸਟਰਨੀਆਂ ਜਾਂ ਕਈ ਪ੍ਰੋਫੈਸਰ ਡਿਊਟੀ ਲੱਗੀ ਹੁੰਦੀ ਹੈ, ਚੰਗੇ ਭਲੇ, ਹੈ ਨਾ, ਪੰਜਾਬੀ ਅਧਿਆਪਕ ਨੇ, ਸਿੱਖ ਅਧਿਆਪਕ ਨੇ, ਜਾਂ ਪੰਜਾਬ 'ਚ ਰਹਿਣ ਵਾਲੇ ਹਿੰਦੂ ਧਰਮ 'ਚੋਂ ਜਾਂ ਕਿਸੇ ਹੋਰ ਧਰਮ 'ਚੋਂ ਨੇ, ਹੈ ਨਾ, ਉਹ ਚਿੱਠੀ ਲੈ ਕੇ ਫੜ ਕੇ ਖੜ ਜਾਣਗੇ। ਇਹਦੇ ਵਿੱਚ ਲਿਖਿਆ ਜੀ ਕਿ ਕੋਈ ਨੋਕ ਵਾਲੀ ਚੀਜ਼, ਕੋਈ ਤਿੱਖੀ ਚੀਜ਼ ਨਹੀਂ ਲੈ ਕੇ ਜਾ ਸਕਦੇ ਪੇਪਰ 'ਚ। ਇਹ 'ਚ ਲਿਖਿਆ ਜੀ ਝਾਂਜਰ ਵੀ ਲਾ ਦੋ, ਇਹ 'ਚ ਲਿਖਿਆ ਜੀ ਗਲ ਦੀ ਗਾਨੀ ਵੀ ਲਾ ਦੋ, ਕਾਂਟੇ ਵੀ ਲਾ ਦੋ, ਇਹ 'ਚ ਲਿਖਿਆ ਜੀ ਕਿ ਕੋਈ ਹਥਿਆਰ ਨਹੀਂ, ਇਸ ਲਈ ਉਹ ਹਥਿਆਰ ਵੀ ਕਦੇ ਦਿਖਣ ਲੱਗ ਜਾਂਦਾ ਉਹਨਾਂ ਨੂੰ ਗਾਤਰਾ, ਕਦੇ ਉਹਨਾਂ ਨੂੰ ਨੁਕੀਲੀ ਚੀਜ਼ ਦਿਖਣ ਲੱਗ ਜਾਂਦਾ ਹੈ। ਮਤਲਬ ਉਹ ਲੀਕ ਦੇ ਫਕੀਰ ਦੇ ਆਧਾਰ ਦੇ ਉੱਤੇ ਇਸ ਨੂੰ ਦੇਖਦੇ ਨੇ। ਮਤਲਬ ਇਹ ਫਲਸਫਾ ਹੀ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਤੁਸੀਂ ਕਿ ਜੇ ਹਰੇਕ ਨੂੰ ਆਪਣੀ ਧਰਮ ਨੂੰ ਮੰਨਣ ਦੀ ਮਤਲਬ ਆਜ਼ਾਦੀ ਹੈ, ਤਾਂ ਉਹਦੇ ਵਿੱਚ ਇਹ ਧਰਮ ਦਾ ਤਰੀਕਾਕਾਰ ਹੈ। ਤੇ ਜੇ ਪੰਜਾਬ ਵਰਗੇ ਸੂਬੇ 'ਚ ਅਜਿਹੀ ਘਟਨਾ ਸਮੇਂ ਨਾ ਸਮੇਂ ਕਦੇ ਸਾਹਮਣੇ ਆ ਜਾਵੇ, ਤਾਂ ਫਿਰ ਅਸੀਂ ਕਿਵੇਂ ਕਹਾਂਗਾ ਕਿ ਹੋਰ ਥਾਵਾਂ ਤੱਕ ਅਸੀਂ ਸੁਨੇਹਾ ਪਹੁੰਚਾ ਸਕੇ। ਸਹੀ ਹੈ, ਬਿਲਕੁਲ। ਹੁਣ ਇਹ ਹਰਿਆਣਾ 'ਚ ਫੈਸਲਾ ਜਿੱਥੇ ਇੱਕ ਪਾਸੇ ਸੁਖਾਵੀਂ ਖਬਰ ਵਜੋਂ ਦੇਖਿਆ ਜਾ ਰਿਹਾ, ਉੱਥੇ ਇਸ ਫਿਕਰ ਚੋਂ ਕਿ ਮਤਲਬ ਅਜੇ ਤੱਕ ਤਾਂ ਅਸੀਂ ਹਰਿਆਣਾ ਨਹੀਂ ਟੱਪੇ ਸੁਨੇਹਾ ਲੈ ਕੇ। ਸਹੀ ਗੱਲ। ਤੇ ਕਦੋਂ ਬਾਕੀ ਥਾਵਾਂ ਤੱਕ ਅਸੀਂ ਪਹੁੰਚ ਪਾਵਾਂਗੇ। ਚਲੋ, ਪਰ ਜਿੱਥੇ ਵੀ ਹੋਇਆ ਹੈ ਇਹ ਪਹਿਲ ਕਦਮੀ ਦਰੁਸਤ ਹੈ। ਸੋ ਇਸ ਲਈ ਹਰਿਆਣਾ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜੀ ਕਿ ਸਿੱਖ ਵਿਦਿਆਰਥੀ, ਅੰਮ੍ਰਿਤਧਾਰੀ ਵਿਦਿਆਰਥੀ ਹੁਣ ਪ੍ਰੀਖਿਆਵਾਂ ਦੇ ਵਿੱਚ ਗਾਤਰਾ ਪਾ ਕੇ ਬੈਠ ਸਕਣਗੇ। ਬਸ ਉਹ ਕਹਿੰਦੇ ਕਿ ਇੰਨਾ ਕਹਿ ਕੇ ਉਹ ਪ੍ਰੀਖਿਆ ਕੇਂਦਰ ਦੇ ਬਾਹਰ ਘੱਟੋ ਘੱਟ 1 ਘੰਟਾ ਪਹਿਲਾਂ ਪ੍ਰੀਖਿਆ ਤੋਂ ਪਹੁੰਚਣ, ਤਾਂ ਕਿ ਕੋਈ ਭਰਮ ਭੁਲੇਖਾ, ਕੋਈ ਮਸਲਾ ਜੇ ਹੋਵੇ ਤਾਂ ਉਹ ਸਮਾਂ ਰਹਿੰਦੇ ਹੱਲ ਹੋਵੇ, ਬੱਚੇ ਦੀ ਪ੍ਰੀਖਿਆ ਤੇ ਅਸਰ ਨਾ ਪਵੇ। ਇਸੇ ਨੋਟੀਫਿਕੇਸ਼ਨ ਦੇ ਵਿੱਚ ਦੂਸਰਾ ਜ਼ਿਕਰ ਹਿੰਦੂ ਮਹਿਲਾਵਾਂ ਲਈ ਹੈ, ਜਿਹੜੀਆਂ ਵਿਆਹਤਾ ਔਰਤਾਂ ਨੇ, ਵਿਆਹੀਆਂ ਹੋਈਆਂ ਔਰਤਾਂ ਨੇ, ਕਿਉਂਕਿ ਉਹਨਾਂ 'ਚ ਵੀ ਹੁੰਦਾ ਕਿ ਮੈਂ ਛਾਂ ਪਛੱਲਾ ਬਾਕੀ ਤਾਂ ਲਾ ਦੂੰਗੀ ਜੀ ਸਾਰਾ ਕੁਝ, ਪਰ ਮੈਂ ਮੰਗਲ ਸੂਤਰ ਨਹੀਂ ਲਾਉਣਾ। ਇਸ ਨੂੰ ਲੈ ਕੇ ਕਈ ਵਾਰ ਸਵਾਲ ਆਉਂਦਾ ਹੈ ਨਾ। ਤੇ ਉਹਦੇ ਉੱਤੇ ਫਿਰ ਹੁਣ ਇਹ ਨੋਟੀਫਿਕੇਸ਼ਨ 'ਚ ਇਹ ਵੀ ਹੈ ਕਿ ਜਿਹੜੀਆਂ ਵਿਆਹਤਾ ਔਰਤਾਂ ਜਾਂ ਹਿੰਦੂ ਧਰਮ ਨੂੰ ਮੰਨਣ ਵਾਲੀਆਂ ਔਰਤਾਂ ਵਿਆਹੀਆਂ ਹੋਈਆਂ ਨੇ ਤੇ ਉਹ ਮੰਗਲ ਸੂਤਰ ਪਾ ਕੇ ਆਉਣ, ਤਾਂ ਉਹ ਮੰਗਲ ਸੂਤਰ ਸਮੇਤ ਪ੍ਰੀਖਿਆ ਕੇਂਦਰ 'ਚ ਬੈਠ ਸਕਦੀਆਂ। ਉਹਨਾਂ ਲਈ ਵੀ ਹੈ ਕਿ ਉਹ ਵੀ ਪ੍ਰੀਖਿਆ ਤੇ ਸ਼ੁਰੂ ਹੋਣ ਤੋਂ ਘੱਟੋ ਘੱਟ ਅੱਧਾ ਘੰਟਾ ਵੱਖਰੇ ਤੌਰ ਤੇ ਪਹਿਲਾਂ ਪਹੁੰਚਣ, ਤਾਂ ਕਿ ਉਹਨਾਂ ਦਾ ਵੀ ਇਹ ਮਸਲਾ ਕੋਈ ਕਿਸੇ ਤਰੀਕੇ ਨਾਲ ਕੋਈ ਸਵਾਲ ਨਾ ਬਣੇ, ਮਸਲਾ ਨਾ ਬਣੇ। ਸੋ ਇਹ ਨੋਟੀਫਿਕੇਸ਼ਨ ਹੋ ਗਏ, ਪਰ ਕਈ ਵਾਰ ਆਪਾਂ ਇਹ ਵੀ ਜਾਣਦੇ ਹਾਂ ਕਿ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਥੱਲੇ ਤੱਕ ਉਹ ਸੁਨੇਹਾ ਹੀ ਨਹੀਂ ਪਹੁੰਚਿਆ ਹੁੰਦਾ। ਸਹੀ ਗੱਲ ਹੈ, ਬਿਲਕੁਲ। ਥੱਲੇ ਤੱਕ ਉਹ ਜਾਣਕਾਰੀ ਨਹੀਂ ਹੁੰਦੀ, ਜਾਂ ਇਹ ਸਮਝ ਦਾ ਵਿਸ਼ਾ ਹੀ ਨਹੀਂ ਹੁੰਦਾ, ਜਾਂ ਕਈ ਵਾਰ ਜ਼ਿੰਮੇਵਾਰੀ ਜਿਹਦੀ ਲੱਗੀ ਹੁੰਦੀ ਹੈ ਉਹਦੇ ਅੰਦਰ ਕੋਈ ਚਿੜ ਪਈ ਹੁੰਦੀ ਹੈ। ਸੋ ਇਹ ਕਈ ਕਾਰਨ ਨੇ। ਇਹ ਸਾਰੀਆਂ ਚੀਜ਼ਾਂ ਅਮਲੀ ਰੂਪ 'ਚ ਕਿਵੇਂ ਆਉਣਗੀਆਂ, ਇਹ ਸਵਾਲ ਅਜੇ ਵੀ ਖੜਾ ਹੈ ਤਾਂ ਵੀ। ਪਰ ਜਿਹੜਾ ਇਹ ਫੈਸਲਾ ਆਇਆ, ਦੇਰ ਆਏ ਦਰੁਸਤ ਆਏ ਦੇ ਤਰੀਕੇ ਨਾਲ ਸਵਾਗਤਯੋਗ ਹੈ। ਹਾਂਜੀ, ਬਿਲਕੁਲ। ਦੇਖੋ, ਪੰਜਾਬ ਦਾ ਹੀ ਅੰਗ ਹੈ, ਤੇ ਜੇ ਪੰਜਾਬ ਦੇ ਹਿੱਸੇ ਦੇ ਵਿੱਚ ਸਾਨੂੰ ਇਹ ਕਹਿਣ ਤੇ ਖੁਸ਼ੀ ਮਨਾਉਣੀ ਪਵੇ ਕਿ ਬਈ ਗਾਤਰਾ ਪਾ ਕੇ ਜਿਹੜੇ ਵਿਦਿਆਰਥੀ ਨੇ, ਪ੍ਰੀਖਿਆਰਥੀ ਨੇ, ਉਹ ਪ੍ਰੀਖਿਆ ਦੇ ਸਕਣਗੇ, ਤਾਂ ਫਿਰ ਸਾਡੇ ਆਪਣੇ ਆਪ ਤੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।